ਜਦੋਂ ਹੋਇਆ ਨਾ ਅਸੀਂ ਬੱਦਲ ਆਏ ਤੇ ਅਸੀਂ ਕਹ ਲਿਆ ਵੀ ਪਰਛਾਵਾਂ ਬਣ ਗਿਆ, ਮੌਜਾਂ ਲੱਗ ਗਈਆਂ। ਤੇ ਜਦੋਂ ਆ ਕੇ ਅਸੀਂ ਜੁੜ ਗਏ ਆ ਕੰਮ ਨੂੰ ਤੇ ਉਹ ਬੱਦਲ ਗੇੜਾ ਦੇ ਗਏ। ਸੁੱਕਾ ਬੂਟਾ ਅਸੀਂ ਲਾ ਲੈਂਦੇ ਸੀ ਤੇ ਉੱਤੋਂ ਉਹਨੂੰ ਛੱਡ ਕੇ ਪਾਣੀ ਪਾ ਦਿੰਦੇ ਸੀ। ਇਹ ਤਜਰਬਾ ਨਵਾਂ ਜੀ ਉਹਨਾਂ ਲੋਕਾਂ ਦਾ, ਆਪਣਾ ਉਹਨਾਂ ਦਾ ਤਜਰਬਾ ਇਹ। ਵਾਹ ਆਇਲਾ ਇੱਥੇ ਆਵੇ। ਵਾਹ ਜੀ, ਗੁੱਟੇ ਇੱਥੇ ਆ ਕੇ ਡਿੱਗੀ ਆ ਤੇ ਖੁੱਲੀ ਨਹੀਂ। ਮਿੱਥ ਕੇ ਨਾ ਮੁਕਾਬਲੇ ਕਰ ਕਰਕੇ ਇਹਨੇ ਜਿੱਤੇ ਹੈ। ਬੜਾ ਕਾਰੀਗਰ ਮੁੰਡਾ ਜੀ। ਉਹ ਮੁਕਾਬਲਾ ਕੀ ਹੁੰਦਾ? ਮੁਕਾਬਲਾ ਇਹ ਹੁੰਦਾ ਲੈ ਵੀ ਆਹ 2 ਕਰਾਣਾ ਤੂੰ ਲਾਣੀਆਂ, 2 ਕਰਾਣਾ ਮੈਂ ਲਾਣੀਆਂ। ਹਾਂਜੀ, ਜਿਹੜਾ 2 ਕਰਾਣਾ ਪਹਿਲੇ ਲਾ ਗਿਆ ਉਹ ਜਿੱਤ ਗਿਆ। ਤੇ ਇਹ ਯਾਰ ਕਈ ਜਿਹੜੇ ਨੇ ਇਹ ਮੁੰਜੀ ਸੁੱਕੀ ਪੱਟਦੇ ਨੇ ਜੀ। ਤੇ ਤੁਸੀਂ ਇਹਨੂੰ ਪਾਣੀ ਲਾਇਆ, ਇਹਦੀ ਕੀ ਵਜ੍ਹਾ? ਇਹ ਜੀ ਸਿਆਲਕੋਟ ਪਾਣੀ 'ਚ ਪੱਟ ਕੇ ਲਾਉਂਦੇ ਨੇ। ਅੱਛਾ, ਅਸੀਂ ਵੀ ਇੱਥੇ ਫੈਸਲਾਬਾਦ ਸਿਆਲਕੋਟ ਬਣਾਉਣਾ ਚਾਹੁੰਦੇ ਹਾਂ। ਵੈਰੀ ਗੁੱਡ, ਵੈਰੀ ਵਾਹ ਵਾਹ ਵਾਹ, ਕੀ ਬਾਤ ਆ ਬਈ। ਇੱਕ ਬੰਦਾ ਲਾਸਟ ਕਿੰਨੀ ਕੁ ਲਾ ਸਕਦਾ? ਇੱਕ ਬੰਦਾ ਲਾਸਟ ਲਾਉਣ ਵਾਲਾ ਹੋਵੇ ਨਾ ਤੇ ਵਾੜ ਥਾਂ ਦਾ ਲਾ ਜਾਂਦਾ। ਇਕੱਲੇ ਮੁੰਡੀ ਲਾਉਣ ਵਾਲੇ ਦੀ ਕਮਾਲ ਨਹੀਂ ਹੈਗੀ ਜੀ, ਜਿੰਨੀ ਕਮਾਲ ਪੱਟਣ ਵਾਲੇ ਦੀ ਆ। ਅੱਛਾ ਜੀ। ਹਾਂਜੀ, ਇਹਦੀ ਕਮਾਲ ਬਹੁਤ ਜ਼ਿਆਦਾ। ਕਬਾੜ ਨਹੀਂ ਵਿੱਚ ਜਾਣ ਦੇ ਰਿਹਾ, ਗੰਦ ਨਹੀਂ ਵਿੱਚ ਜਾਣ ਦੇ ਰਿਹਾ, ਨਰੋਲ ਮੁੰਜੀ ਭੇਜ ਰਿਹਾ। ਵਾਹ ਵਾਹ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਰਾਤ ਨੂੰ ਦੀਵਾ ਤੇ ਦਿਨ ਨੂੰ ਰੁੱਖ। ਇਹ ਵਾਸਿਓਂ ਦਾ ਸੁਨੇਹਾ ਹੁੰਦਾ। ਇੱਥੋਂ ਪਤਾ ਲੱਗਦਾ ਵੀ ਕਿਤੇ ਦੁਨੀਆ ਵਸ ਰਹੀ ਆ। ਰਾਤ ਨੂੰ ਕਿਤੇ ਦੀਵੇ ਦੀ ਲੋ ਦੇਖ ਕੇ ਬੰਦੇ ਤੁਰ ਜਾਂਦੇ ਹੁੰਦੇ ਸੀ ਤੇ ਦਿਨ ਨੂੰ ਰੁੱਖ ਦੇਖ ਕੇ ਤੁਰ ਜਾਂਦੇ ਸੀ ਵੀ ਯਾਰ ਇੱਥੇ ਕਿਤੇ ਵਾਸਿਓਂ ਹੈ। ਜੇ ਇੱਥੇ ਛਾਂ ਆ ਤੇ ਇੱਥੇ ਮੰਜਾ ਵੀ ਹੋਊਗਾ, ਜੇ ਮੰਜਾ ਹੋਇਆ ਇੱਥੇ ਘੜਾ ਵੀ ਹੋਊਗਾ, ਕੋਈ ਪਾਣੀ ਵੀ ਪੀਣ ਨੂੰ ਲੱਭੂਗਾ। ਅਸੀਂ ਤੁਹਾਨੂੰ ਪਤਾ ਵੀ ਸੌਣ ਭਾਦੋਂ ਆ ਗਿਆ, ਹੁਣ ਬੂਟੇ ਲਾਣੇ ਆ, ਆਪ ਵੀ ਲਾਣੇ ਆ, ਤੁਹਾਨੂੰ ਵੀ ਚੇਤੇ ਕਰਾਉਣਾ, ਸੁਨੇਹਾ ਵੀ ਦੇਣਾ। ਅਸੀਂ ਕੱਲ ਤੁਹਾਡੇ ਤੁਸੀਂ ਦੇਖਿਆ ਹੀ, ਅਸੀਂ ਪੱਤੋਕੀ ਦੇ ਵਿੱਚੋਂ ਰੁੱਖ ਲੈ ਕੇ ਆਏ ਹਾਂ ਤੇ ਲੈ ਕੇ ਵੀ ਇਦਾਂ ਆਏ ਆ ਵੀ ਜਿੱਦਾਂ ਬੰਦੇ ਮੱਕੀ ਕਮਾਦ ਨਰਮਾ ਲਾਉਂਦੇ ਆ, ਇਦਾਂ ਅਸੀਂ ਬਤੌਰੇ ਫਸਲ ਲਾਉਣ ਲੱਗੇ ਆ ਇਹਨਾਂ ਰੁੱਖਾਂ ਨੂੰ। ਵੀ ਫਸਲ ਦੀ ਫਸਲ ਤੇ ਛਾਂ ਦੀ ਛਾਂ ਤੇ ਮੌਜ ਦੀ ਮੌਜ ਆ। ਅਸੀਂ ਖਾਸੇ ਟਾਈਮ ਦੇ ਲੱਗੇ ਹੋਏ ਆ। ਜਿੱਦਾਂ ਸਾਨੂੰ ਉਹਨਾਂ ਨੇ ਦੱਸ ਕੇ ਭੇਜਿਆ ਸੀ ਨਾ ਬਈ 10-10 ਫੁੱਟ ਦੇ ਉੱਤੇ ਲਾਣਾ ਤੁਸੀਂ ਪੌਦਾ, ਹੁਣ ਅਸੀਂ ਇਦਾਂ ਮਿਣ ਕੇ ਟੋਏ ਮਾਰ ਰਹੇ ਹਾਂ। ਟੋਏ ਮਾਰ ਕੇ ਨਾ ਤੇ ਅਸੀਂ ਕਿਤੇ ਕਿਤੇ ਵਿੱਚ ਪਾਣੀ ਦੇ ਭਰੇ ਆ। ਇੱਕ ਵਾਰੀ ਅਸੀਂ ਇੰਜ ਹੰਬੇ ਪਏ ਆ ਤੇ ਉੱਥੇ ਛਾਵੇਂ ਜਾ ਕੇ ਨਾ ਤੇ ਲੱਸੀ ਦੀ ਘੁੱਟ ਪੀਨੇ ਆ ਤੇ ਉੱਥੇ ਚੱਲ ਕੇ ਗੱਲਬਾਤ ਕਰ। ਹੁਣ ਤਾਂ ਬੋਲ ਵੀ ਨਹੀਂ ਹੁੰਦਾ। ਹਾਂ, ਹੁਣ ਬੋਲ ਨਹੀਂ ਨਿਕਲ ਰਿਹਾ ਕਿਉਂ ਸਾਨੂੰ ਖਾਸਾ ਟਾਈਮ ਹੋ ਗਿਆ ਲੱਗਿਆ ਨੂੰ। ਤੇ ਉੱਥੇ ਜਾ ਕੇ ਗੱਲਬਾਤ ਕਰਦੇ ਹਾਂ। ਆ ਜਾਓ ਜੀ, ਆ ਜਾਓ, ਚਾਹ ਆਪਣਾ ਲੱਸੀ ਪੀ ਲਈ। ਹਾਂ, ਇੱਦਾਂ ਦਾ ਟੋਏ ਠੀਕ। ਜਿਹੜੀ ਗੱਲ ਮੈਂ ਅੱਗੇ ਕਰ ਰਿਹਾ ਸੀ ਨਾ ਜੀ ਵਾਸਿਓਂ ਦੀ, ਵੀ ਰਾਤ ਨੂੰ ਦੀਵਾ ਤੇ ਦਿਨ ਨੂੰ ਰੁੱਖ, ਵੀ ਇਹ ਵਾਸਿਓਂ ਦੀ ਨਿਸ਼ਾਨੀ ਹੁੰਦੀ, ਇਹ ਵਸੇਬਾ ਹੁੰਦਾ, ਪਤਾ ਲੱਗਦਾ। ਹੁਣ ਗੱਲ ਇਹ ਆ ਵੀ ਅਗਲੇ ਦਿਨ ਅਸੀਂ ਗਏ ਆ ਇੱਕ ਥਾਂ ਤੇ, ਆਪਾਂ ਕਿਹੜਾ ਨਾਂ ਲੈਣਾ, ਤੇ ਚੰਗਾ ਭਲਾ ਜ਼ਿਮੀਦਾਰ ਬੰਦਾ ਤੇ ਆਪ ਵੀ ਰੜੇ ਤੇ ਬੈਠਿਆ, ਆਇਆ ਗਿਆ ਵੀ ਬੰਦਾ ਰੜੇ ਤੇ, ਵੀ ਰੁੱਖ ਹੀ ਹੈ ਨਹੀਂ ਉੱਥੇ ਡੇਰੇ ਦੇ ਵਿੱਚ, ਵਾਸਿਓਂ ਦੇ ਵਿੱਚ ਰੁੱਖ ਹੀ ਹੈ ਨਹੀਂ। ਮੰਨਿਆ ਦੁਨੀਆ ਫਾਨੀ ਆ, ਪਰ ਬਾਜੇ ਬੰਦੇ ਨੂੰ ਦੇਖ ਕੇ ਤਾਂ ਲੱਗਦਾ ਵੀ ਜਿਵੇਂ ਗੱਲ ਹੀ ਦਿਹਾੜੀ ਡੰਗਦੀ ਰਹਿ ਗਈ। ਅਸੀਂ ਹੁਣ ਛਾਵੇਂ ਆਏ ਆ ਨਾ ਤੇ ਕੋਈ ਆਵਾਜ਼ ਨਿਕਲੀ ਆ, ਕੋਈ ਲੱਸੀ ਦੇਖ ਕੇ ਆਵਾਜ਼ ਨਿਕਲੀ ਆ। ਅਸੀਂ ਖਾਸੇ ਟਾਈਮ ਦੇ ਲੱਗੇ ਹੋਏ ਆ ਤੇ ਅਸੀਂ ਅੱਜ ਕਹਿ ਲਓ ਵੀ ਸਾਨੂੰ ਬਦਲਾਂ ਨੇ ਵਲ ਕੇ ਨਾ ਮਗਾਲਤੇ 'ਚ ਮਾਰਿਆ ਜੀ। ਉਹ ਜਦੋਂ ਹੋਇਆ ਨਾ ਅਸੀਂ ਬੱਦਲ ਆਏ ਤੇ ਅਸੀਂ ਕਹ ਲਿਆ ਵੀ ਪਰਛਾਵਾਂ ਬਣ ਗਿਆ, ਮੌਜਾਂ ਲੱਗ ਗਈਆਂ। ਤੇ ਜਦੋਂ ਆ ਕੇ ਅਸੀਂ ਜੁੜ ਗਏ ਆ ਕੰਮ ਨੂੰ ਤੇ ਉਹ ਬੱਦਲ ਗੇੜਾ ਦੇ ਗਏ। ਉਹ ਫਿਰ ਐਸਾ ਕੋਈ ਗੁੰਮਾ ਹਵਸ ਬਣਿਆ। ਦੇਖਿਆ ਕਿਵੇਂ ਦਾ ਅੱਜ ਹਵਸ ਬਣਿਆ। ਹਾਂ ਸੱਚ, ਗੱਲ ਤਾਂ ਅਸਲੇ ਪੁੱਛਣੀ ਆ, ਜਿਹੜਾ ਦੇਸ਼ ਕੱਲ ਦਿਖਾਇਆ, ਹਾਂਜੀ ਹਾਂਜੀ, ਉਹ ਦੇਸ਼ ਤੈਨੂੰ ਕਿਵੇਂ ਦਾ ਲੱਗਿਆ? ਉਹ ਜੀ ਮੈਨੂੰ ਬਹੁਤ ਪਿਆਰਾ ਲੱਗਿਆ ਜੀ, ਬੜਾ ਅੱਛਾ ਲੱਗਿਆ ਜੀ। ਅੱਛਾ ਜੀ। ਬੜਾ ਜੀ ਉੱਥੇ ਜਾ ਕੇ ਦਿਲ ਬੜਾ ਖੁਸ਼ ਹੋਇਆ ਜੀ, ਉਹਨਾਂ ਦੇ ਕਾਰੋਬਾਰ ਨੂੰ ਦੇਖ ਕੇ, ਉਸ ਦੇਸ਼ ਨੂੰ ਦੇਖ ਕੇ, ਉਸ ਧਰਤੀ ਨੂੰ ਦੇਖ ਕੇ। ਉਹ ਉਹਨਾਂ ਦੀ ਜਿਹੜੀ ਵੀ ਸੀ ਉਹ ਹਰ ਸ਼ੈ ਸਾਨੂੰ ਜੀ ਬੜੀ ਪਸੰਦ ਆਈ ਆ, ਬਹੁਤ ਅੱਛੀ ਆ। ਔਰ ਤੁਸੀਂ ਵੀ ਕਰਦੇ ਰਹੋ। ਉਹ ਠੀਕ ਆ ਜੀ, ਹਰ ਸ਼ੈ ਉਹ ਠੀਕ ਆ ਜੀ। ਸਾਡੇ ਉਹ ਬੜੇ ਪਾਸ ਆਈ ਆ ਜੀ ਉਹ ਚੀਜ਼ਾਂ, ਉਹ ਧਰਤੀ ਬੜੀ ਪਾਸ ਆਈ ਆ। ਫੁੱਲ ਬੂਟੇ ਉਹ ਹਰ ਸ਼ੈ ਵੀ ਦੇਖੀ ਆ ਜੀ, ਦਰਖਤ ਦੇਖੇ ਆ ਜਿਹੜੇ ਕਦੇ ਖਾਬ 'ਚ ਵੀ ਨਹੀਂ ਦੇਖੇ। ਅੱਛੇ ਤੋਂ ਅੱਛੇ ਦਰਖਤ ਆ ਜਿਨ੍ਹਾਂ ਦੇ ਸਾਨੂੰ ਨਾਂ ਨਹੀਂ ਆਉਂਦੇ ਹੈਗੇ ਜੀ, ਤੇ ਉਹ ਕਰਨੇ ਚਾਹੀਦੇ ਆ, ਲਾਉਣੇ ਚਾਹੀਦੇ ਆ ਹਰ ਬੰਦੇ ਨੂੰ। ਉਹ ਠੀਕ ਆ ਜੀ। ਉਹ ਦੱਸਦੇ ਲੱਖਾਂ ਰੁਪਈਆਂ ਦੇ ਆ। ਲੱਖਾਂ ਦੇ ਜੀ, ਆ ਲੱਖਾਂ ਦੇ ਕਿਉਂ, ਜੋ ਕਰੋੜਾਂ ਦੇ ਆ ਜਦੋਂ ਬਣ ਜਾਣੇ ਆ ਜੀ। ਅੱਜ ਉਹ ਲੱਖਾਂ ਦੇ ਆ। ਹਾਂਜੀ ਹਾਂਜੀ, ਜਦੋਂ ਬਣ ਜਾਣੇ ਕਰੋੜਾਂ ਤੇ ਜਾਣੀ ਉਹ ਕਹਾਣੀ ਜੀ। ਮਿਲਾਂ 'ਚ ਤਾਂ ਪਏ ਆ ਕਿੱਡੇ ਕਿੱਡੇ ਦਰਖਤ ਆ, ਸਾਨੂੰ ਨਾਂ ਨਹੀਂ ਆ ਰਹੇ ਉਹਨਾਂ ਦੇ। ਨਾਂ ਨਹੀਂ ਆ ਰਹੇ। ਹਾਂਜੀ, ਸਾਨੂੰ ਨਾਂ ਨਹੀਂ ਆ ਰਹੇ। ਅਸੀਂ ਤਾਂ ਖੁਸ਼ੀ ਬੜੇ ਹੋਏ ਉਹਨਾਂ ਦੇ ਫੁਣ ਕੇ ਨਾਂ ਕੱਲ ਵੀ ਅਸੀਂ ਤਾਂ ਹਨੇਰੇ 'ਚ ਹੀ ਰਹੇ ਹੁਣ ਤੱਕ। ਹਨੇਰੇ 'ਚ ਰਹੇ। ਹਾਂਜੀ, ਅਸੀਂ ਪੀ ਲਈਏ ਜੀ। ਹਾਂਜੀ, ਤੁਸੀਂ ਪੀਓ ਜੀ ਲੱਸੀ। ਮੇਰੇ ਚੇਤੇ ਨਹੀਂ ਰਿਹਾ ਵੀ ਬਾਬੇ ਨੇ ਲੱਸੀ ਪੀਣੀ। ਬਾਬਾ ਬੂਟਾ ਉਹ ਦੇਸ਼ ਕੈਸਾ ਲੱਗਿਆ ਜੀ?
ਹਾਂਜੀ ਉਹ ਦੇਸ਼ ਕੈਸਾ ਲੱਗਿਆ ਜੀ ਤੁਹਾਨੂੰ? ਨਹੀਂ ਜੀ ਉਹ ਤਾਂ ਦੇਸ਼ ਜਿਹੜਾ ਜੀ ਨਾ ਜੀ ਹਾਂ, ਉਹ ਤਾਂ ਫਿਰ ਫੁੱਲਾਂ ਦਾ ਦੇਸ਼ ਆ ਜੀ, ਫੁੱਲਾਂ ਦਾ ਦੇਸ਼। ਦਰਖਤਾਂ ਦਾ ਦੇਸ਼ ਆ ਜੀ। ਹਾਂਜੀ ਤੇ ਉੱਥੇ ਤਾਂ ਫੁੱਲ ਸੀਗੇ ਜੀ, ਦਰਖਤ ਸੀ, ਤੇ ਉਹ ਹਰ ਚੀਜ਼ ਜਿਹੜੀ ਆ ਜੀ ਉਹਨਾਂ ਨੇ ਤਾਂ ਆਪਣੀ ਇੱਕ ਕਿਸਮ ਦਾ ਉਹ ਕਾਰੋਬਾਰ ਵੀ ਹੈ ਜੀ, ਹਾਂਜੀ। ਰੋਜ਼ੀ ਦਾ ਬਹਾਨਾ ਵੀ ਆ ਹਾਂ ਦਰਖਤਾਂ ਵਾਲਾ। ਹਾਂਜੀ। ਤੇ ਉਹਨਾਂ ਨੇ ਤਾਂ ਬੜੀ ਠਾਠ ਬਣਾਈ ਆ ਜੀ, ਸਾਡੇ ਨਾਲ ਉਹ ਪੈਸੇ ਜ਼ਿਆਦਾ ਕਮਾ ਰਹੇ ਆ ਜੀ। ਹਾਂਜੀ ਸਾਡੀਆਂ ਫਸਲਾਂ ਉਹਨਾਂ ਨੂੰ ਨਹੀਂ ਰਲਦੀਆਂ। ਨਹੀਂ ਰਲਦੀ। ਸਾਡੀਆਂ ਜਿਹੜੀਆਂ ਫਸਲਾਂ ਨਾ ਜੀ, ਅਸੀਂ ਜਿੱਦਾਂ ਦੀ ਮਰਜ਼ੀ ਫਸਲ ਹੋ ਜਾਵੇ, ਸਾਡੀ ਫਸਲ ਉਹਨਾਂ ਨੂੰ ਨਹੀਂ ਨਹੀਂ ਰਲਦੀ। ਰਲਦੀ। ਉਹ ਹੁਣ ਫੁੱਲ ਆ ਤੇ ਉਹ ਲੱਖਾਂ 'ਚ ਹੀ ਗੱਲਾਂ ਕਰ ਰਹੇ ਯਾਰ। ਉਹ ਤਾਂ ਲੱਖਾਂ ਉਹ ਕਹਿੰਦੇ ਸਾਡੇ ਕੋਲ 20 ਲੱਖ ਦਾ ਫੁੱਲਾਂ ਦਾ ਕਿੱਲਾ ਹੋ ਗਿਆ, ਕੋਈ ਕਹਿੰਦਾ 10 ਲੱਖ ਦਾ ਹੋ ਗਿਆ, ਕੋਈ ਕਹਿੰਦੇ 30 ਲੱਖ ਦਾ ਹੋ ਗਿਆ। ਤੇ ਸਾਨੂੰ ਤਾਂ ਇੱਥੇ 10 ਲੱਖ ਕਿਸੇ ਫਸਲ ਦਾ ਵੀ ਨਹੀਂ ਆਂਦਾ ਸਾਲ 'ਚ ਜੀ। ਕੋਈ ਨਹੀਂ ਆਂਦਾ। ਉੱਥੇ ਤੇ ਉਹ ਤਾਂ ਬੜਾ ਅੱਲਾ ਦਾ ਸ਼ੁਕਰ ਆ ਉਹਨਾਂ ਤੇ ਤਾਂ ਅੱਲਾ ਦੀ ਰਹਿਮਤ ਆ। ਤੇ ਉਹ ਤਾਂ ਭਾਈ ਵਸ ਰਹੇ ਆ, ਨਾਲੇ ਛਾਵਾਂ ਠੰਡੀਆਂ, ਨਾਲੇ ਖੁਸ਼ਬੂਆਂ, ਖੁਸ਼ਬੂ। ਨਾਲੇ ਫੁੱਲਾਂ 'ਚ ਰਹਿਣਾ, ਤੇ ਨਾਲੇ ਰੋਜ਼ੀ ਦਾ ਬਹਾਨਾ ਜੀ ਉਹਨਾਂ ਦਾ। ਹੁਣ ਪਤਾ ਨਹੀਂ ਝੂਠਾ ਕਿ ਸੱਚ ਆ, ਉੱਥੇ ਇੱਕ ਕੰਨ 'ਚ ਫੂਕ ਮਾਰੀ ਬੰਦੇ ਨੇ, ਕਹਿੰਦਾ ਇੱਥੇ ਇੱਕ ਇੱਕ ਬੂਟਾ ਵੀ 20 ਲੱਖ ਦਾ ਹੈ। ਅੱਛਾ, ਇੱਕ ਇੱਕ ਬੂਟਾ? ਇੱਕ ਬੂਟਾ ਫੁੱਲ ਵੀ ਪਤਾ ਨਹੀਂ ਲੱਗਦੇ ਕਿ ਨਹੀਂ ਲੱਗਦੇ। ਅੱਛਾ, ਵੀ ਸਿਰਫ ਸਜਾਵਟ ਆ ਉਹਦੀ। ਸਜਾਵਟ ਆ। ਖੈਰ ਐਡਾ ਮਹਿੰਗਾ ਤਾਂ ਨਹੀਂ, ਨਹੀਂ ਇੰਨਾ ਮਹਿੰਗਾ ਨਹੀਂ ਹੋਣਾ। ਪਰ ਇਹ ਆ ਵੀ ਉੱਥੇ ਬਾਂਸ ਦੇਖੇ ਲੱਗੇ, ਵੇਖੇ ਆ, ਉੱਥੇ ਮੰਡੀ ਫੁੱਲਾਂ ਦੀ ਦੇਖੀ। ਵੇਖੀ ਮੰਡੀ ਵੀ ਦੇਖੀ ਆ, ਬਾਂਸਾਂ ਦਾ ਬਾਗ ਵੀ ਦੇਖਿਆ। ਉਹ ਜਿਹੜਾ 20 ਲੱਖ ਦਾ ਉਹਨੇ ਤੁਹਾਨੂੰ ਦੱਸਿਆ ਜੀ, ਉਹ ਕਿਸੇ ਕਾਰ ਆਮਦਨ ਵਾਲੀ ਲੱਕੜ ਹੋਣੀ ਹੈ। ਐਵੇਂ ਨਹੀਂ ਨਾ। ਲੱਕੜ ਨਹੀਂ ਹੈ, ਹਾਂਜੀ। ਸਜਾਵਟ ਆ। ਸਜਾਵਟ ਆ ਜੋ ਵੀ ਹੈ। ਬੂਹੇ ਅੱਗੇ ਰੱਖਦੇ ਆ। ਅੱਛਾ ਹਾਂਜੀ। ਠੀਕ ਆ। ਪਰ ਜੀ ਗੱਲ ਆ, ਮੈਂ ਉੱਥੇ ਜਾ ਕੇ ਨਾ ਇਹ ਲੱਗਾ ਵੀ ਕੁਦਰਤ ਦਾ ਰੰਗ ਹਰਾ, ਐਸੀ ਮਾਲਕ ਦੀ ਵੰਡ ਦੇਖੀ ਬਈ, ਐਸਾ ਉਹਨਾਂ ਦਾ ਰਿਜ਼ਕ ਲੱਗਾ, ਰੋਜ਼ੀ ਲੱਗੀ ਵੀ ਮਰਲਾ ਮਰਲਾ ਵੀ ਕਿਸੇ ਕੋ ਥਾਂ ਨਾ, ਤੇ ਉਹ ਵੀ ਸ਼ਾਮ ਨੂੰ ਇਹਨਾਂ ਰੁੱਗ ਪੈਸਿਆਂ ਦਾ ਲੈ ਕੇ ਆ ਰਿਹਾ। ਐਸੀ ਕੁਦਰਤ ਦੀ ਵੰਡ ਆ। ਸਾਡੇ ਵਾਲੇ ਪਾਸੇ ਉਸ ਫਸਲਾਂ ਦਾ ਨਾਂ ਨਿਸ਼ਾਨ ਹੈ ਨਹੀਂ ਜਿਹੜੀਆਂ ਉੱਥੇ ਦੇਖੀਆਂ। ਅੱਛਾ ਜੀ, ਤੁਸੀਂ ਉਸਮਾਨ ਸਾਹਿਬ ਇੱਕ ਵਾਰੀ ਤੁਸੀਂ ਵੀ ਲੱਸੀ ਦਾ ਗਲਾਸ ਪੀ ਲਓ, ਤੇ ਹਾਂਜੀ। ਆਪਾਂ ਫਿਰ ਦਿਖਾਣਾ ਵੀ ਅਸੀਂ ਕੀ ਸਿੱਖ ਕੇ ਆਏ ਹਾਂ ਉੱਥੋਂ। ਬੜੇ ਕਾਰੀਗਰ ਬੰਦੇ ਕੋ ਬੂਟੇ ਲਾਣੇ ਸਿੱਖ ਕੇ ਆਏ ਆ, ਤੇ ਉਹ ਗੱਲ ਤੁਹਾਡੇ ਤੱਕ ਵੀ ਪਹੁੰਚਾਉਂਦੇ ਆ ਵੀ ਇੱਕ ਤਾਂ ਬੂਟੇ ਹੈ ਕਾਦੇ ਆ, ਇੱਕ ਲਾਣੇ ਕਿੱਦਾਂ। ਲਾਣੇ ਕਿੱਦਾਂ? ਅਸਲ ਕਹਾਣੀ ਤੇ ਇਹ ਵੀ ਲਾਣੇ ਕਿੱਦਾਂ। ਲਾਣੇ ਕਿੱਦਾਂ ਐਸਾ ਉਹਨਾਂ ਨੇ ਦੱਸਿਆ ਇੱਕ ਨੁਕਤਾ। ਉਹ ਕਹਿੰਦੇ ਜੇ ਮਹੀਨਾ ਮੀਂਹ ਨਾ ਪਵੇ, ਮਹੀਨਾ ਉਸ ਬੂਟੇ ਨੂੰ ਪਾਣੀ ਨਾ ਲੱਗੇ, ਤੁਹਾਡਾ ਬੂਟਾ ਨਹੀਂ ਸੁੱਕੂਗਾ। ਹਾਂਜੀ ਹਾਂਜੀ। ਹਾਂਜੀ। ਐਸੇ ਹੀ ਕਰੇਗਾ। ਐਸੀ ਸੁਭਾਨ ਕਰਾਂਗੇ, ਏਦਾਂ ਹੀ। ਅੱਲਾਹ। ਦੱਬੋ ਬਟਨਾ ਆ ਜਾਓ ਲੱਸੀ ਦੀ। ਮਹਾਰਾਜ ਸਾਨੂੰ ਤਾਂ ਉਦਾਂ ਲਾਣੇ ਹੀ ਨਹੀਂ ਆਉਂਦੇ ਸੀ ਭਾਈ, ਉਹਨਾਂ ਨੇ ਹੀ ਦੱਸਿਆ। ਹਾਂ ਪੀ ਲਓ ਜੀ, ਅੱਜ ਤੁਸੀਂ ਵੀ ਲੱਸੀ। ਆ ਜੀ ਉਹ 3 ਨਸਲਾਂ ਜਿਹੜੀਆਂ ਅਸੀਂ ਬੜਾ ਸਲਾਹ ਕਰਕੇ, ਖੋਜ ਕਰਕੇ ਤੇ ਲੈ ਕੇ ਆਏ ਆ। ਇੱਕ ਬੂਟਾ ਜੀ ਆ ਬਹੁਤ ਕੀਮਤੀ ਆ। ਇੱਕ ਤਾਂ ਹੈ ਨਾ ਜੀ ਆ ਸਾਗਵਾਨ ਪਿਆ, ਆ ਨਿੱਕਾ ਜਿਹਾ ਆ ਸਾਗਵਾਨ, ਤੇ ਆ ਪਲੋਨੀਆ ਸਾਦੇ ਨੂੰ, ਇਹ ਤਿੰਨੇ ਲੱਕੜੀ ਵਾਲੇ ਬੂਟੇ ਆ। ਤੇ ਆ ਜਿਹੜਾ ਨਾ ਜੀ ਆ ਹੈਗਾ ਜੋਗਨ। ਹੈ ਉਹ ਕੀ ਨਾਂ ਦੱਸਿਆ ਜੀ? ਓਗਣੀ। ਇੱਥੇ ਆਪਾਂ ਕੀ ਲਾਇਆ ਸੀ ਜਿਹੜਾ? ਰਾਗਣੀ ਕੀ ਕਹਿੰਦਾ ਸੀ? ਰਾਗਣੀ ਆ, ਓਗਣੀ ਨਹੀਂ, ਰਾਗਣੀ ਆ ਮੇਰੇ ਖਿਆਲ। ਇੱਥੇ ਆਪਾਂ ਕੀ ਲਾਇਆ ਸੀ ਜਿਹੜੀ ਪਹਿਲਾਂ ਲਾਈ ਸੀ ਇੱਥੇ ਬੂਟੀ, ਇੱਕ ਜਿਹੜੀ ਸਿੰਧ ਚੋਂ ਆਈ ਸੀ ਇੱਥੇ ਉਹ ਜਿਹੜੀ ਆਪਾਂ ਇੱਥੇ ਲਾਈ ਸੀ ਬੱਕਰੀਆਂ ਵਾਸਤੇ, ਉਹ ਕਾਮਯਾਬ ਨਹੀਂ ਹੋਈ ਗਰਮੀ। ਉਹ ਝਿੰਜਣ ਤਰ੍ਹਾਂ ਦੀ ਮਾਂਜੜੀ, ਮਾਂਜੜੀ ਮਾਂਜੜੀ ਲਾਈ ਸੀ ਝਿੰਜਣ ਤਰ੍ਹਾਂ ਦੀ ਜਿਹੜੀ। ਰਾਗਣ। ਇੱਕ ਮਿੰਟ ਬਟਨ ਦੱਬਿਓ ਜੀ। ਅਸੀਂ ਜੀ ਪਤਾ ਕਰ ਲਿਆ ਨਾਂ ਦਾ, ਉਹ ਮੁਹਾਗਣੀ ਹੈ ਜੀ, ਸਾਡੇ ਚੇਤੇ ਭੁੱਲ ਗਿਆ ਸੀ। ਇਹ ਕਹਿੰਦੇ ਜੀ ਬੜਾ ਕੀਮਤੀ ਬੂਟਾ, ਤੇ ਫੁੱਟਾਂ ਦੇ ਹਿਸਾਬ ਨਾਲ ਵਿਕਦਾ, ਬਹੁਤ ਪੈਸੇ ਪਾ ਲਾ ਬੂਟਾ। ਇਹਨੂੰ ਤੁਸੀਂ ਖੇਤ ਦੇ ਖੇਤ ਲਾਓ ਬਤੌਰੇ ਫਸਲ। ਸਾਡੇ ਨਾ ਇੱਥੇ ਜਿੱਦਾਂ ਹੁਣ ਮਕਾਨਾਂ ਦੇ ਸੱਜੇ ਖੱਬੇ ਲਾਗੇ ਥੋੜੀ ਬਹੁਤੀ ਜਗ੍ਹਾ ਖੇ ਖਰਾਬ ਹੋਈ ਹੁੰਦੀ ਹੈ, ਕਿਸੇ ਕੰਮ ਨਹੀਂ ਆਂਦੀ, ਤੇ ਉਹਨੂੰ ਕੰਮ ਲਿਆਉਣ ਵਾਸਤੇ ਅਸੀਂ ਕਿਹਾ ਵੀ ਪੱਕੇ ਪੱਕੇ ਬੂਟੇ ਲਾ ਦਿਓ, ਆ ਰੋਜ਼ ਸਫਾਈ ਸੁਥਰਾਈ ਕਰਨ ਨਾਲੋਂ। ਹਾਂਜੀ ਹਾਂਜੀ। ਤੇ ਅਸੀਂ ਅੱਗੇ ਇੱਥੇ ਮਾਂਜੜੀ ਲਾਈ ਸੀ। ਉਹ ਮਾਂਜੜੀ ਨਾ ਤਾ ਬੜਾ ਸੀਗਾ, ਉਹ ਗਰਮੀ ਬਹੁਤ ਲੱਗੀ, ਉਹ ਮਾਂਜੜੀ ਕਾਮਯਾਬ ਨਹੀਂ ਹੋਈ। ਚਲੋ ਉਹ ਦੁਬਾਰਾ ਵੀ ਮੰਗਾ ਲਾਂਗੇ, ਉਹ ਸਾਡਾ ਹੈਗਾ ਜੀ ਔਰੰਗਜ਼ੇਬ ਸਾਹਿਬ ਨਾਲ ਕੋਈ ਦੁਬਾਰਾ ਮੰਗਾ ਲਾਂਗੇ। ਪਰ ਇੱਕ ਵਾਰੀ ਅਸੀਂ ਹੁਣ ਇੱਥੇ ਰੁੱਖ ਲਾਉਣ ਲੱਗੇ ਆ, ਰੁੱਖਾਂ ਦੇ ਵਿੱਚ ਫਿਰ ਦੇਖਾਂਗੇ ਕੀ ਲੱਗਦਾ। ਜਿਹੜੀ ਗੱਲ ਤੁਹਾਨੂੰ ਅਸੀਂ ਦੱਸੀ ਹੈ ਨਾ, ਜਿਹੜਾ ਅਸੀਂ ਨੁਕਤਾ ਲੱਭ ਕੇ ਲਏ ਆ ਵੀ ਆ ਟੋਇਆ ਮਾਰਿਆ ਨਾ, ਟੋਇਆ ਮਾਰ ਕੇ ਇਹਦੇ ਵਿੱਚ ਥੋੜੀ ਹਾਂ ਗਾਰਾ ਜਾਂ ਮਿੱਟੀ ਥੋੜੀ ਜਿਹੀ ਪਾ ਕੇ ਨਾ ਜੀ, ਇਹਦਾ ਗਾਰਾ ਬਣਾ ਲੈਣਾ। ਹਾਂਜੀ, ਇਹ ਗੱਲ ਅਸੀਂ ਇੱਥੋਂ ਪਤਾ ਕਰਕੇ ਆਏ ਜੀ। ਹਾਂਜੀ, ਇਹ ਬਣਾ ਲੈਣਾ ਤੁਸੀਂ ਹਲੀਮ ਤਰ੍ਹਾਂ ਦਾ ਜੀ। ਬਣ ਗਿਆ ਹਾਂਜੀ ਬਹੁਤਾ ਵੀ ਨਹੀਂ ਡੱਬੀ ਆ ਉਹ ਬਸ ਕਰੋ। ਬਾਬਾ ਜੀ, ਤੁਹਾਡੀ ਉਮਰ ਲੰਘ ਗਈ ਹਾਂਜੀ ਆ ਬਾਗਾਂ 'ਚ, ਹਾਂਜੀ। ਇਹ ਤੁਸੀਂ ਤਜਰਬਾ ਕੀਤਾ ਜਾਂ ਕਿ ਨਹੀਂ ਜੀ ਅੱਗੇ ਕੋਈ ਨਹੀਂ ਇਹ ਤਜਰਬਾ ਕਰਿਆ।
ਸੁੱਕਾ ਬੂਟਾ ਅਸੀਂ ਲਾ ਲੈਂਦੇ ਸੀ ਤੇ ਉੱਤੋਂ ਉਹਨੂੰ ਛੱਡ ਕੇ ਪਾਣੀ ਪਾ ਦਿੰਦੇ ਸੀ। ਇਹ ਤਜਰਬਾ ਨਵਾਂ ਜੀ ਉਹਨਾਂ ਲੋਕਾਂ ਦਾ, ਆਪਣਾ ਉਹਨਾਂ ਦਾ ਤਜਰਬਾ ਇਹ, ਕਿਉਂਕਿ ਉਹ ਕਰਦੇ ਆ ਇਹ ਬੂਟੇ ਇਸੇ ਤਰ੍ਹਾਂ ਇਹ ਲੱਗਦੇ ਆ ਤੇ ਲੱਗਣੇ ਚਾਹੀਦੇ ਆ। ਜਿੱਦਾਂ ਕੋਈ ਦੱਸੇ ਉਵੇਂ ਕਰਨਾ ਚਾਹੀਦਾ। ਕਾਮਯਾਬੀ ਅੱਲਾਹ ਤਾਲਾ ਨੇ ਦੇਣੀ। ਕਰੋਗੇ ਤਾਂ ਠੀਕ ਆ, ਇਨਸ਼ਾਅੱਲਾ ਅੱਲਾਹ ਤਾਲਾ ਕਾਮਯਾਬ ਕਰੂਗਾ ਜੀ। ਰੇਵੜੀ ਬਣ ਗਈ ਜੀ, ਇਸ ਤੋਂ ਜ਼ਿਆਦਾ ਵੀ ਨਾ ਬਣਾਓ, ਜੱਕ ਨਾ ਮਰਾ ਲਿਓ। ਜਾਂ ਫਿਰ ਅਸੀਂ ਪਾਣੀ ਬਹੁਤਾ ਪਾ ਬੈਠੇ। ਨਹੀਂ ਮਾਫ ਕਰੋ ਨਾ, ਤੁਸੀਂ ਹੁਣ ਤੋਨਾ ਨਾ ਦਿਓ, ਤੁਸੀਂ ਹੁਣ ਤੋਨਾ ਦੇ ਹੀ ਖੜੇ ਆ। ਨਹੀਂ ਇਹਨੇ ਪਾਣੀ ਪੀਣਾ ਵੀ ਆ ਤੇ ਪਾਣੀ ਬੂਟਾ ਪੀਂਦੀ ਰਹੂਗੀ, ਰਾਤ ਨੂੰ ਪੀ ਲੂਗੀ, ਬਸ ਬੂਟਾ ਵਿੱਚ ਰੱਖੋ, ਅੱਲਾਹ ਨੂੰ ਯਾਦ ਕਰਕੇ, ਬਿਸਮਿਲ੍ਲਾ ਕਰਕੇ। ਨਹੀਂ ਬੂਟਾ ਖਲੋਵੇ ਵੀ ਵਿੱਚ ਖੜਾਊਗਾ ਜੀ ਇਨਸ਼ਾਅੱਲਾ। ਖੜਾਉਣਾ ਅਸੀਂ ਆ, ਤੁਸੀਂ ਨਹੀਂ ਖੜਾਉਣਾ। ਅੱਛਾ ਜੀ। ਹਾਂ ਜੀ, ਹੇਠੋਂ ਪੇਟ ਪਾੜੋ ਉਹਦਾ। ਇੱਥੇ ਹੁਣ ਲਾਣਾ ਕੀ ਆ? ਲਾਣਾ ਤਾਂ ਜੀ ਇੱਥੇ ਸਾਗਵਾਨ ਤੇ ਸਾਗਵਾਨ ਲਾ ਲਾ ਦੇ, ਲੈਣੇ ਪਹਿਲੇ। ਉਹਦਾ ਕੀ ਸਾਗਵਾਨ ਆ? ਲਾ ਦੇ। ਸਾਗਵਾਨ ਚੱਕੋ। ਹਾਂ ਬੂਟਾ ਪੂਰਾ ਜਿਹੜਾ ਮੋਮੀ ਲਿਫਾਫਾ ਜੀ, ਲਾਣ ਦੀ ਲੋੜ ਕੋਈ ਨਹੀਂ। ਹਾਂ ਜੀ, ਹੇਠੋਂ ਪਾੜ ਦਿਓ, ਹੇਠੋਂ ਪਾੜ ਹੇਠੋਂ ਪਾੜ ਦਿਓ ਤਾਂ ਕਿ ਜੜ ਚੱਲੇ ਜੀ। ਹਾਂ ਜੀ। ਹਾਂ ਜੀ, ਇਹ ਬੂਟਾ ਆਪਣਾ ਇੱਥੇ ਹੇਠਾਂ ਹੀ ਡੁੱਬ ਜਾਣਾ ਜੀ। ਨਹੀਂ ਹਾਂ। ਡੁੱਬਦਾ ਹੈ ਕੋਈ ਨਹੀਂ, ਇੱਥੇ ਤੇ ਹੀ ਚਲਾ ਜਾਵੇ ਤੇ ਕੋਈ ਚਲਾ ਗੱਲ ਨਹੀਂ। ਗਿਆ ਤਾਂ ਕੋਈ ਬਾਤ ਨਹੀਂ। ਚੱਲ ਬਸ ਇਹ ਪੱਤੇ ਤਾਈਂ ਵੀ ਥੱਲੇ ਚਲਾ ਜਾਏ ਤੇ ਕੋਈ ਰੌਲਾ ਨਹੀਂ। ਬਸ ਜੀ ਬਸ। ਨਹੀਂ ਇਹ ਪੂਰਾ ਵੀ ਪਾੜ ਲਓ, ਕੋਈ ਨਹੀਂ। ਖੁੱਲ ਨਾ ਜਾਵੇ, ਹੈ ਖੁੱਲ ਨਾ ਜਾ, ਖੁੱਲ ਨਾ ਜਾਵੇ, ਮਿੱਟੀ ਹੁੰਦੀ ਹੈ ਇਹ। ਚੱਲ ਚਲੋ ਅਸੀਂ ਹੇਠਲੇ ਪਾਸੋਂ ਇਦਾਂ ਕਰ ਲਿਆ ਜੀ। ਹਾਂ, ਹਾਂ ਬਸ ਪਕੜ ਕਾਬੂ ਹੀ ਪਕੜ ਆ। ਰਿਹਾ ਬਸ। ਪਕੜ ਰਹੋ। ਆ ਲੈ। ਚੱਲ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਯਾ ਅੱਲਾ ਖੈਰ। ਪੀ ਜਾਣਾ ਜ਼ਮੀਨ ਨੇ ਪਾਣੀ। ਇਹਦੇ ਆਲੇ ਦੁਆਲੇ ਮਿੱਟੀ ਲਾ ਦੇ ਬੂਟਾ ਸਾਹਿਬ, ਰੇਵੜੀ ਜੀ ਉਹ ਗਾਰਾ ਜਿਹਾ ਲਾ ਦੇ। ਥੋੜਾ ਜਿਹਾ ਨਾ ਹੋਰ ਪਾ ਬੇਟੀ। ਪਾ ਦੇ ਮਿੱਟੀ ਹੋਰ, ਹੁਣ ਪਾ ਸੁੱਕੀ ਦੇ ਮਿੱਟੀ ਪਾ, ਹੁਣ ਕੋਈ ਹੋਰ ਬਾਤ ਸਭ। ਨਹੀਂ, ਹੁਣ ਪਾ ਉਹਦੇ ਆਲੇ ਦੁਆਲੇ ਮਿੱਟੀ ਪਾ। ਹੁਣ ਤੁਸੀਂ ਜ਼ਿਆਦਾ ਪਾਣੀ ਪਾਇਆ, ਇੰਨਾ ਨਾ ਪਾਓ, ਥੋੜਾ ਪਾਓ। ਕੋਈ ਕੋਈ ਨਹੀਂ, ਚੰਗਾ ਸਮਾਂ ਪਾਣੀ ਦਾ ਤਰੋ, ਕੋਈ ਨਹੀਂ ਹਰਜ। ਚਲੋ ਜੀ ਲੈ ਬਸ ਇਹਨੂੰ ਹੁਣ ਨਾ ਜੀ ਇਹ 1 ਮਿੰਟ ਜੀ, ਇਹ ਲਓ ਜੀ, ਇਹ ਛੱਡ ਲਓ। ਦਿਓ ਬੂਟੇ ਨੂੰ ਛੱਡਤਾ ਜੀ। ਬਸ। ਅਸੀਂ ਜੀ 2 ਵਾਰੀ ਭਰਿਆ, 10 ਦੁੱਟ ਹੋਇਆ। ਇੱਕ ਵਾਰੀ ਇਹਨੇ ਪੀ ਲਿਆ, ਹਾਂ ਜੀ, ਹਾਂ ਜੀ, ਫਿਰ ਅਸੀਂ ਪਾਣੀ ਪਾਇਆ ਵਿੱਚ। ਉਹ ਤਾਂ ਹੀ ਜ਼ਿਆਦਾ ਹੋ ਗਿਆ ਨਾ ਜੀ। ਇਹਦਾ ਬਸ ਗਾਰਾ ਜਿਹਾ ਥੋੜਾ ਥੋੜਾ ਪਾਓ ਨਾ, ਦੁਬਾਰਾ ਫੇਰ ਪਾ ਦੇਵਾਂਗੇ ਪਾਣੀ। ਹਾਂਜੀ ਜਦੋਂ ਬੂਟਾ ਜੰਮ ਗਿਆ ਨਾ, ਖੜ ਗਿਆ ਨਾ, ਹਾਂਜੀ। ਫੇਰ ਪਾ ਦੇਵਾਂਗੇ। ਇੱਥੇ ਲਓ ਜੀ ਬੂਟਾ ਹੁਣ ਜਿਹੜਾ ਜੀ ਇਹ ਹੁਣ ਸਿੱਧਾ ਖੜਾ ਹੋ ਗਿਆ ਹਾਂਜੀ। ਤੇ ਇਹਨੂੰ ਹੁਣ ਉਹਨਾਂ ਦਾ ਕਹਿਣ ਇਹ ਸੀ ਵੀ ਜਿਹੜਾ ਪਾਣੀ ਆ ਨਾ, ਪਾਣੀ ਖੁਸ਼ਕ ਹੋ ਜਾਏਗਾ, ਨੇੜੇ ਨੇੜੇ ਵਾਲੀ ਮਿੱਟੀ ਜਿਹੜੀ ਆ ਥੱਲੇ ਵਾਲੀ ਉਹ ਸਾਰੀ ਵੱਤਰ ਫੜ ਜਾਏਗੀ। ਤੇ ਹੁਣ ਇਹਨੂੰ ਪਾਣੀ ਦਾ ਮਸਲਾ ਇਹ ਆ ਵੀ ਨਾ ਵੀ ਪਾਓ ਨਾ 4 ਦਿਨ ਹਾਂਜੀ। ਤੇ ਇਹ ਆਨੇ ਆਪੇ ਹੀ ਸਲਾਬ ਨੇ ਤੇ ਇਹਨੂੰ ਜਕੜ ਮਾਰ ਕੇ ਬੂਟਾ ਤੋੜ ਦੇਣਾ। ਬੂਟਾ ਤੋੜ ਇਹ ਦੇਣਾ। ਸੁੱਕੇਗਾ ਨਹੀਂ। ਲਓ ਜੀ ਚਾਚੇ ਬੂਟੇ ਨੇ ਬੂਟਾ ਲਾਤਾ। ਹਾਂਜੀ ਸੌਣ ਭਾਦੋਂ ਦਾ ਇਨਸ਼ਾਅੱਲਾ। ਐਤਕੀ ਜਿਹੜੀ ਰੁੱਤ ਆਈ ਆ ਨਾ ਰੁੱਖ ਲਾਣ ਦੀ, ਚਾਚੇ ਬੂਟੇ ਨੇ ਪਹਿਲਾ ਬੂਟਾ ਲਾਤਾ। ਫਿਰ ਅਸੀਂ ਨਾ ਜੀ ਇੱਕ ਵਾਰੀ ਬੂਟੇ ਲਾ ਲਈਏ, ਸਾਡੇ ਮਨ 'ਚ ਹੈ ਕੀ ਆ, ਅਸੀਂ ਉਹ ਤੁਹਾਨੂੰ ਫਿਰ ਦੱਸਦੇ ਆਂ ਵੀ ਬੂਟੇ ਇੱਕ ਵਾਰੀ ਕਿੰਨੇ ਕਿੰਨੇ ਫੁੱਟ ਤੇ 10-10 ਫੁੱਟ ਤੇ ਲਾ ਕੇ ਨਾ ਲਾਈਨਾਂ 'ਚ, ਹਾਂਜੀ ਤੇ ਫਿਰ ਅਸੀਂ ਪਟੜਾ ਬਣਾਵਾਂਗੇ। ਪਟੜਾ ਹਾਂਜੀ। ਬਣਾ ਕੇ ਤੇ ਫਿਰ ਤੁਹਾਨੂੰ ਪੂਰਾ ਦਿਖਾਵਾਂਗੇ। ਇੱਕ ਪੂਰਾ ਵਾਰੀ ਬੂਟੇ ਦਿਖਾਵਾਂਗੇ। ਸਾਡੇ ਕੋਲ 150 ਬੂਟਾ, ਹਾਂਜੀ 150 150 ਬੂਟਾ ਅਸੀਂ ਲਾ ਲਈਏ, ਰੱਬ ਖੈਰ ਸੁੱਖ ਹਾਂਜੀ, ਰੱਖੇ। ਖੈਰ ਅੱਲਾਹ ਤਾਲਾ ਹਾਂ ਕਰੇ। ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਰ ਕੀ ਰਹੇ ਹਾਂ, ਕਰ ਕੀ ਰਹੇ ਹਾਂ, ਹਾਂ। ਫੇਰ ਦੱਸਾਂਗੇ ਵਾਕਈ। ਫਿਰ ਦੱਸਾਂਗੇ। ਹਾਂਜੀ। ਹੁਣ ਬਟਨ ਦਬ ਲਈ। ਹਾਂਜੀ ਦੱਬ ਦਿਓ ਫਿਰ ਬਟਨ ਜੀ। ਹੁਣ ਅੱਗੇ ਚੱਲੋ, ਅਗਲੇ ਬੂਟੇ ਤੇ ਨਹੀਂ ਚੱਲਣਾ। ਆਹ ਗੱਲ ਆ ਜੀ ਜਿਹੜੀ ਅਸਲ ਸੁਨੇਹਾ ਆ ਦੇਣਾ ਸੀ ਵੀ ਮਹੀਨਾ ਮੀਂਹ ਨਾ ਪਵੇ, ਹਾਂ ਉਹਨਾਂ ਨੂੰ ਕਰਿਓ ਜੀ। ਹਾਂਜੀ ਹਾਂਜੀ। ਮਹੀਨਾ ਮੀਂਹ ਨਾ ਪਵੇ, ਹਾਂਜੀ ਪਾਣੀ ਨਾ ਲੱਭੇ, ਪਾਣੀ ਨਾ ਲੱਭੇ, ਬੂਟਾ ਨਹੀਂ ਸੁੱਕਦਾ। ਬੂਟਾ ਨਹੀਂ ਬੂਟਾ ਨਹੀਂ ਮਹੀਨੇ ਤੋਂ ਅੱਗੇ ਸਿਆਲ ਆ ਗਿਆ। ਸਿਆਲ ਆ ਜਾਣਾ ਚਲੋ ਜੀ। ਇਨਸ਼ਾਅੱਲਾ। ਫਿਰ ਅਸੀਂ ਆਪਣੇ ਬਾਲਾਂ ਨੂੰ ਨਾਲ ਲਾਇਆ, ਦੇਖ ਰਹੇ ਹਾਂ ਜੀ, ਨਾਲੇ ਪਾਣੀ ਪੂਣੀ ਲਾ ਰਹੇ ਹਾਂ, ਨਾਲੇ ਖੇਡ ਰਹੇ ਹਾਂ। ਇਹਨਾਂ ਨੂੰ ਰੁੱਖਾਂ ਦੀ ਕਦਰ ਪਤਾ ਲੱਗੇ। ਹਾਂ ਤੁਸੀਂ ਕਹਿੰਦੇ ਆ ਵੀ ਕਿਸੇ ਬੰਦੇ ਦੀ ਦਨਾਈ ਦੇਖਣੀ ਹੋਵੇ ਨਾ, ਜੀ, ਜੀ। ਤੇ ਉੱਥੇ ਰੁੱਖਾਂ ਦਾ ਗਾਹ ਪਾ ਲਓ, ਹਾਂਜੀ ਹਾਂਜੀ ਹਾਂਜੀ। ਤੁਹਾਨੂੰ ਬੰਦਿਆਂ ਦੀ ਦਨਾਈ ਪਤਾ ਲੱਗ ਜੂਗੀ। ਹੂੰ ਦਾਨੇ ਬੰਦਿਆਂ ਦਾ ਰੁੱਖਾਂ ਨਾਲ ਸਾਖ ਹੁੰਦਾ। ਸਾਖ ਹੁੰਦਾ। ਹਾਂ, ਕਮਲੇ ਬੰਦੇ ਦਾ ਰੁੱਖਾਂ ਨਾਲ ਕੋਈ ਸਾਖ ਨਹੀਂ। ਤੁਹਾਨੂੰ ਅੱਗੇ ਗੱਲ ਨਹੀਂ ਸੁਣਾਈ ਬੇ ਰੜੇ ਤੇ ਮੰਜਾ ਢਾ ਕੇ ਆਪ ਬਹਰਾਲ ਪਿੰਡ ਤੇ ਡੇਰੇ ਹਾਂਜੀ ਇਹ ਰੁੱਖਾਂ ਨਾਲ ਹੀ ਸਾਜਦੇ ਆ। ਰੁੱਖਾਂ ਨਾਲ ਹੀ ਰੁੱਖ। ਇਹ ਰੁੱਖਾਂ ਨਾਲ ਹੀ ਪਤਾ ਲੱਗਦਾ ਵੀ ਇੱਥੇ ਕੋਈ ਡੇਰਾ, ਇੱਥੇ ਕੋਈ ਬੰਦਾ ਵਸਦਾ। ਵਸਦਾ। ਹਾਂ ਵਾਹ ਜੀ ਵਾਹ। ਚਲੋ ਜੀ ਅੱਗੇ ਚਲੋ, ਦਬ ਲਓ ਜੀ ਬਟਨ, ਫਿਰ ਗਾਹਾਂ ਤੁਰਦੇ ਹਾਂ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਖੁੱਡਾ ਖੋਤਰਿਆਂ ਗਾਲੜ ਨਹੀਂ ਫੜੇ ਜਾਂਦੇ, ਗਾਲੜ ਫੜਨ ਦਾ ਟਕਵੰਜ ਹੋਰ ਹੁੰਦਾ। ਰੋਜ਼ੀ ਕਮਾਣੀ ਆ, ਉਹਦੇ 'ਚ ਮਿਹਨਤ ਕਰਨੀ ਪੈਣੀ ਆ, ਧੁੱਪ ਛਾਂ ਨਹੀਂ ਦੇਖੀ ਜਾਂਦੀ, ਘਰੋਂ ਨਿਕਲਣਾ ਪੈਂਦਾ, ਆਪ ਦੀ ਜਾਨ ਤੇ ਇੱਕ ਵਾਰੀ ਅਖਿਆਈ ਲਿਆਣੀ ਪੈਂਦੀ ਹੈ, ਜੋਹਦ ਕਰਨਾ ਪੈਂਦਾ, ਤਾਂ ਜਾ ਕੇ ਸ਼ਾਮ ਨੂੰ ਚੁੱਲ੍ਹੇ 'ਚ ਅੱਗ ਬਲਦੀ ਹੈ। ਅਸੀਂ ਅੱਜ ਮੂੰਜੀ ਲਾਉਣ ਲੱਗੇ ਹਾਂ। ਤੁਹਾਨੂੰ ਪਤਾ ਵੀ ਅਸੀਂ ਝੋਨੇ ਦੀ ਪਨੀਰੀ ਲਾਈ ਸੀ, ਤੁਹਾਨੂੰ ਦੱਸਿਆ ਸੀ, ਤੇ ਰੱਬ ਨੇ ਖੈਰ ਸੁੱਖ ਰੱਖੀ ਆ, ਪਨੀਰੀ ਸਾਡੀ ਤਿਆਰ ਹੋ ਗਈ ਆ।
ਤੇ ਅੱਜ ਅਸੀਂ ਉਹ ਇੰਨਾ ਕੁ ਖੱਤਾ ਲਾ ਰਹੇ ਹਾਂ, ਜੇ ਪਨੀਰੀ ਵਧੀ ਫਿਰ ਗਾਂ ਵਧਾ ਲਾਂਗੇ। ਤੇ ਇਹ ਤੁਹਾਨੂੰ ਪਤਾ ਵੀ ਇਹ ਸਾਡੇ ਵਾਸਤੇ ਤਾਂ ਇਹ ਫਸਲ ਨਵੀਂ ਆ। ਉਂਝ ਸਾਡੇ ਸੱਜੇ ਖੱਬੇ ਕਿਤੇ ਕਿਤੇ ਲੱਗਦੀ ਟਾਮੀ ਟਿੱਲੀ, ਐਤਕੀ ਤਾਂ ਸਾਡੇ ਗੁਆਂਢ 'ਚ ਵੀ ਲੱਗੀ ਹੋਈ ਆ। ਪਰ ਇਹ ਆ ਵੀ ਫਿਰ ਵੀ ਇਹ ਕੰਮ ਕਾਰੀਗਰਾਂ ਦਾ, ਕੰਮ ਜਾਣੀ ਜਾਣ ਬੰਦਿਆਂ ਦਾ। ਹੁਣ ਆ ਪਨੀਰੀ ਆ ਨਾ, ਇਹ ਮੈਂ ਪੱਟ ਨਹੀਂ ਸਕਦਾ। ਇਹ ਪਨੀਰੀ ਪੱਟਣਾ ਵੀ ਇੱਕ ਕਾਰੀਗਰੀ ਹੈ। ਜਿਵੇਂ ਸਾਡਾ ਭਰਾ ਪੱਟ ਰਿਹਾ, ਅਸੀਂ ਤੁਹਾਨੂੰ ਵਿਖਾ ਵੀ ਦਿੰਦੇ ਹਾਂ। ਇੱਥੇ ਲਾਗੇ ਆ ਕੇ ਦਿਖਾਇਓ ਜੀ ਵੀ ਕਿੱਦਾਂ ਉਹ ਕੱਲਾ ਕੱਲਾ ਤੀਲਾ ਖਿੱਚ ਰਿਹਾ। ਉਹਨੇ ਤਾਂ ਕਿਹਾ ਸੀ ਪਾਣੀ ਨਾ ਲਾਇਓ, ਪਰ ਪਾਣੀ ਸਾਡੇ ਕੋਲੋਂ ਟੁੱਟ ਗਿਆ ਤੇ ਉਹ ਪਾਣੀ ਲੱਗ ਗਿਆ ਵਿੱਚ। ਆ ਨਾਲ ਦੀ ਨਾਲ ਜੀ ਆ ਦੇਖੋ, ਆ ਗੁੱਟੀਆਂ ਬਣ ਰਹੀਆਂ, ਇਦਾਂ ਇਦਾਂ ਗੁੱਟੀਆਂ ਬੰਨੀ ਜਾ ਰਿਹਾ। ਆ ਕਾਰੀਗਰੀ। ਅਸੀਂ ਤੁਹਾਡੀ ਮਾੜੀ ਜੀ ਗੱਲ ਵੀ ਕਰਾ ਦਿੰਦੇ ਹਾਂ। अस्सलाम वालेकुम जी। वालेकुम अस्सलाम। अजहर साहब की हाल चाल है जी? अल्हम्दुलिल्लाह भाईजान, अल्लाह ਦਾ ਕਰਮ ਨਿਵਾਜ਼ੀ ਠੀਕ ਹੈ ਜੀ। ਇਹ ਜੀ ਤੁਸੀਂ ਇਹ ਕਾਰੀਗਰੀ ਕਿੱਥੋਂ ਸਿੱਖੀ ਹੈ ਜੀ? ਇਹ ਅਸੀਂ ਇਹ ਸਾਡੀ ਬਚਪਨ ਦੇ ਅਸੀਂ ਮਜ਼ਦੂਰ ਲੋਕ ਆ। ਮਜ਼ਦੂਰੀ ਸਾਡੀ ਬਚਪਨ ਤੋਂ ਅਸੀਂ ਕਰਦੇ ਆਨੇ। ਅੱਛਾ ਅੱਛਾ, ਕਿਹੜੇ ਕਿਹੜੇ ਥਾਂ ਤੇ ਕੀਤੇ ਆ ਇਹ ਕੰਮ? ਅਸੀਂ ਤੇਰੇ ਪੰਜਾਬ ਦਾ ਕੋਈ ਸ਼ਹਿਰ ਨਹੀਂ ਛੱਡਿਆ, ਸਿਆਲਕੋਟ ਇਲਾਕੇ ਸਾਰੇ 'ਚ ਮੁੰਜੀ ਲਾਈ। ਅੱਛਾ, ਐਨ ਮੂੰਹ ਕਰਿਓ ਜੀ। ਵਾਹ ਬਈ ਵਾਹ। ਕਹਿੰਦਾ ਪੂਰੇ ਪਾਕਿਸਤਾਨ ਜਿੱਥੇ ਜਿੱਥੇ ਝੋਨਾ ਲੱਗਦਾ ਨਾ, ਉੱਥੇ ਉੱਥੇ ਗਏ ਆ ਝੋਨਾ ਲਾਉਣ ਵਾਸਤੇ। ਹਾਂਜੀ ਹਾਂ, ਤੇ 1 ਕਿੱਲੇ ਵਾਸਤੇ ਕਿੰਨੇ ਬੰਦੇ ਹੋਣੇ ਚਾਹੀਦੇ ਜੀ? ਉਹ ਲੋਕਾਂ ਵਾਸਤੇ ਤੇ ਜੀ ਮੁਸ਼ਕਿਲ, ਅਸੀਂ 1 ਕਿੱਲਾ ਹੋ ਤਾਂ ਅਸੀਂ 4 ਬੰਦੇ ਲਾ ਦਿੰਨੇ। ਵਾਹ ਬਈ ਵਾਹ। ਕਿੰਨੀ ਦੇਰ 'ਚ? ਸਵੇਰ ਤੋਂ ਲਾ ਕੇ ਸ਼ਾਮ ਤੱਕ। ਮਾਸ਼ਾਅੱਲਾ ਮਾਸ਼ਾ। ਤੁਹਾਨੂੰ ਦੱਸਿਆ ਨਾ ਜੀ, ਇਹ ਹੁਨਰ ਆ, ਇਹ ਪੂਰਾ ਕੰਮ ਆ, ਕਾਰੀਗਰੀ ਆ ਜੀ। ਹਰ ਬੰਦਾ ਕਰ ਨਹੀਂ ਸਕਦਾ। ਹਾਂ, ਇਹ ਹੈ ਵੀ ਜਿਵੇਂ ਅਸੀਂ ਹੁਣ ਲਾਣ ਲੱਗ ਗਏ ਆ ਨਾ, ਹੌਲੀ ਹੌਲੀ ਅਸੀਂ ਵੀ ਕਾਰੀਗਰ। ਅੱਜ ਅਸੀਂ ਹੁਣ ਮੂੰਜੀ ਪਟੀਂਦੀ ਦੇਖ ਰਹੇ ਹਾਂ, ਝਟਕ ਨੂੰ ਮੈਂ ਤੁਹਾਨੂੰ ਪੱਟ ਕੇ ਦਿਖਾ ਦੂੰਗਾ ਵੀ ਇਦਾਂ ਪਟੀਂਦੀ। ਇਹ ਬਲਕਿ ਮੈਂ ਤੁਹਾਨੂੰ ਹੁਣੇ ਨਾ ਦਿਖਾ ਦਾਂ। ਆਹ ਦੇਖਿਓ ਜੀ, ਇਦਾਂ ਜਿੱਦਾਂ ਮੈਂ ਦੇਖਿਆ। ਇਹ ਤਾਂ ਗਾਚੀਆਂ ਬਹੁਤ ਵੱਡੀਆਂ ਆ ਰਹੀਆਂ ਜੀ। ਇਹ ਪਾਣੀ ਦੀ ਵਜ੍ਹਾ ਤੋਂ ਜਾ ਰਹੀ ਹੈ। ਨਹੀਂ, ਤੁਹਾਡੇ ਕੋਲ ਨਹੀਂ ਆ ਰਹੀਆਂ ਜੀ। ਉਹ ਫਿਰ ਅਸੀਂ ਇੱਕ ਇੱਕ ਦਾਣਾ ਫੜੀ। ਅੱਛਾ, ਮੈਂ ਦਾਣੇ ਬਹੁਤੇ ਪੱਟੇ। ਚਲੋ ਜੀ, ਇਹ ਵੀ ਦੇਖ ਲੈਂਦੇ ਹਾਂ। ਗੱਲ ਠੀਕ ਹੈ ਜੀ। ਕੱਲਾ ਕੱਲਾ ਬੂਟਾ ਕਰਨਾ ਹੁਣੇ ਕਰੀ ਜਾ ਰਹੇ। ਹਾਂਜੀ, ਕੱਲਾ ਕੱਲਾ ਉਹ ਆਪਣੀ ਸਖਿਆਈ ਦੇਖ ਰਹੇ ਨਾ। ਆ ਦੇਖੋ ਜੀ, ਹੁਣ ਮੈਂ ਕੱਲਾ ਕੱਲਾ ਬੂਟਾ ਪੱਟਿਆ ਨਾ, ਤੇ ਹੁਣ ਮਿੱਟੀ ਨਹੀਂ ਆਈ, ਘੱਟ ਆਈ ਲੈ ਇਦਾਂ। ਚਲੋ ਅਸੀਂ ਨਾਲ ਲੱਗ ਜੰਨੇ, ਨਾਲੇ ਟਾਈਮ ਥੋੜਾ ਲੱਗੂ। ਤੁਸੀਂ ਦੇਖ ਰਹੇ ਆ ਜੀ, ਇੱਕ ਵਾਰੀ ਕੋਈ ਫਸਲ ਜਦੋਂ ਲੱਗਦੀ ਹੈ ਨਾ, ਕੋਈ ਟਾਈਮ ਆਉਂਦਾ ਤੇ ਭੱਜ ਨੱਸ ਬਣ ਜਾਂਦੀ। ਹਾਂਜੀ। ਅਸੀਂ ਬੰਬਾ ਚਲਾਇਆ ਹੈ ਸਵੇਰ ਦਾ, ਤੇ ਉਹ 3-4 ਬੰਦੇ ਆ, ਤੁਹਾਨੂੰ ਪਤਾ ਨਵੀਂ ਖਾਲੀ ਬਣਾਈ ਆ, ਨਵੇਂ ਬੰਨੇ ਬਣਾਏ ਆ, ਤੇ ਭੱਜ ਨੱਸ ਹੋ ਰਹੀ ਆ। ਸਾਂਵਲ ਵੀ ਹੰਭਿਆ ਬੈਠਾ ਦੇ ਨਾ, ਜਿਵੇਂ ਧਮਾਲ ਪਾ ਕੇ ਆਇਆ। ਬਾਬਾ ਜੀ, ਇਹ ਧਮਾਲ ਹੀ ਆ ਜ਼ਿੰਦਗੀ ਦੀ, ਇਹ ਖੇਡਣੀ ਪੈਣੀ ਹੈ। ਨਾ ਵੀ ਦਿਲ ਮੰਨੇ ਨਾ, ਕਿਤੇ ਕਿਤੇ ਧਮਾਲ ਖੇਡਣੀ ਪੈਂਦੀ ਹੈ। ਸ਼ਰਮ ਵੀ ਆਉਂਦੀ ਹੋਵੇ ਤਾਂ ਵੀ ਖੇਡਣੀ ਪੈਂਦੀ। ਇਹ ਢਿੱਡ ਐਸੀ ਸ਼ਾ, ਕਿਉਂ ਜੀ? ਬੇਸ਼ੱਕ, ਕਿਉਂ ਨਹੀਂ ਜੀ। ਹਾਂਜੀ। ਤੇ ਤੁਸੀਂ ਕਿੱਲੇ ਦੀ ਲਵਾਈ ਕਿੰਨੀ ਲੈਂਦੇ ਜੀ? ਅਸੀਂ ਕਿੱਲੇ ਦੀ ਲਵਾਈ 16000 ਰੁਪਏ ਲੈਂਦੇ ਹਾਂ। 16000 ਰੁਪਈਆ। ਹਾਂਜੀ। ਤੇ ਕਦੀ ਬਹੁਤੇ ਤੋਂ ਬਹੁਤਾ ਤੁਸੀਂ ਦਿਹਾੜੀ 'ਚ ਕਿੰਨੇ ਕਿੱਲੇ ਲਾਏ ਜੀ? ਬਹੁਤੇ ਤੋਂ ਬਹੁਤ ਜੀ, ਅਗਰ ਅਸੀਂ ਤੇਰਾ ਖੁਦਾ ਭਲਾ ਕਰੇ, ਬਹੁਤਾ ਤੋਂ ਬਹੁਤਾ ਲਾਈਏ 1.5 ਕਿੱਲਾ ਲਾ ਜਾਂਦੇ ਹਾਂ। ਅੱਛਾ, ਮਾਸ਼ਾਅੱਲਾ, 1.5 ਕਿੱਲਾ ਲਾ ਜਾਂਦੇ। ਹਾਂਜੀ। ਚਲੋ ਜੀ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਬੜਾ ਰਿਜ਼ਕ ਹਲਾਲ ਆ ਇੰਨੀ ਧੁੱਪ ਦੇ ਵਿੱਚ ਜੀ। ਤੇ ਅੱਜ ਅਸੀਂ ਇਹਨਾਂ ਕੋਲੋਂ ਸਾਰਾ ਹੁਨਰ ਸਿੱਖਾਂਗੇ। ਜਿਵੇਂ ਮੂੰਜੀ ਪੱਟਣੀ ਸਿੱਖ ਲਈ ਆ ਨਾ, ਇਦਾਂ ਲਾਣੀ ਵੀ ਸਿੱਖਾਂਗੇ। ਤੇ ਮੂੰਜੀ ਪਨੀਰੀ ਸਾਡੀ ਠੀਕ ਹੈ ਜੀ? ਸੋਹਣੀ ਹੈ ਪਨੀਰੀ ਜੀ। ਖੁਸ਼ਬੂ ਆ ਰਹੀ ਵਿੱਚੋਂ? ਆ ਰਹੀ। ਇਹ ਸੁਪਰ ਕਰਨ ਵਾਲਾ ਜੀ। ਹਾਂਜੀ, ਸੋਹਣੀ ਪਨੀਰੀ ਹੈ ਜੀ। ਖਾਣ ਵਾਸਤੇ ਲਾਉਣ ਲੱਗੇ ਆ ਅਸੀਂ ਪੁੱਟੀਆ, ਸਾਨੂੰ ਪਤਾ ਲੱਗ ਗਿਆ ਫਲਾਣਾ ਵੀ ਆ। ਹਾਂ। ਤੇ ਉਂਝ ਸਿਹਤ ਵਾਲੀ ਠੀਕ ਆ? ਫਿਰ ਤਾਂ ਸੋਹਣੀ ਮੁੰਜੀ ਹੈ। ਪਾਣੀ ਤੁਸੀਂ ਇਹਦਾ ਨਾ ਖਤਮ ਹੋਣ ਦਿਓ, ਅੱਲਾ ਪਾਕ ਰੋਜ਼ੀ ਦੇਗਾ ਇਹਦੇ 'ਚ। ਆਮੀਨ। ਪਨੀਰੀ ਪਸੰਦ ਆਈ ਹੈ ਜੀ, ਕਿਉਂਕਿ ਸਾਰੀ ਦਿਹਾੜੀ ਪਨੀਰੀਆਂ ਦੇ ਮੱਥੇ ਲੱਗਦੇ ਨਾ। ਉਹਨੇ ਆਂਦੇ ਨੇ ਕਿਹਾ ਪਨੀਰੀ ਤੁਹਾਡੀ ਕਾਮਯਾਬ ਆ। ਇੱਕ ਵਾਰੀ ਪਨੀਰੀ ਪੱਟ ਲਈਏ ਜੀ, ਤੇ ਫਿਰ ਦਿਖਾ। ਇਹ ਗੁੱਟੀ ਕਿਵੇਂ ਹਿਸਾਬ ਲਾਉਂਦੇ ਆ ਵੀ ਕਿੰਨੇ ਇੱਕ ਬੰਦਾ ਮਸਲਨ ਕਿੰਨੀ ਜਗ੍ਹਾ ਨੂੰ ਕਵਰ ਕਰ ਜੂਗਾ, ਜਾਂ ਕਿੰਨੇ ਵਜ਼ਨ ਦਾ ਹਿਸਾਬ ਨਾਲ ਗੁੱਟੀ ਕਿਵੇਂ ਬਣਾਉਂਦੇ ਨੇ? ਇਹ ਵਜ਼ਨ ਨਹੀਂ ਹੁੰਦਾ ਜੀ, ਇਹ ਆ ਪੌਦੇ ਦਾ ਹਿਸਾਬ ਹੁੰਦਾ ਵਾ। ਕੋਈ ਪੌਦਾ ਜ਼ਿਆਦਾ ਮੋਟਾ ਹੁੰਦਾ ਵਾ, ਕੋਈ ਬਰੀਕ ਹੁੰਦਾ ਵਾ। ਹੁਣ ਜਿਹੜੀ ਇਹ ਗੁੱਟੀ ਆ ਨਾ, ਇਹ ਵਾਲੀ ਪਨੀਰੀ, ਇਹ ਆ ਬਰੀਕ, ਇਹਦੀ 400 ਗੁੱਟੀ ਲੱਗਣੀ ਹੈ ਕਿੱਲੇ ਦੇ ਵਿੱਚ। ਅੱਛਾ। ਜੇ ਅਗਰ ਹੁੰਦੀ ਠੁੱਲੀ ਗੁੱਟੀ, ਉਹਦੀ 600 ਲੱਗਣੀ ਸੀ। ਬਸ ਇਹੀ ਫਰਕ, ਹੋਰ ਕੁਛ ਵੀ ਨਹੀਂ। ਤੇ ਬਕਾਇਆ ਸੀ ਹੱਥ ਆਦਾ ਮਿਣਿਆ ਹੁੰਦਾ ਵੀ ਇੰਨੀ ਗੁੱਟੀ ਹੈ ਤੇ ਇਸ ਸਾਈਜ਼ ਦੀ ਇੰਨੀ ਨੂੰ ਪੱਟੀ ਜਾਣੀ। ਇਦਾਂ ਆ ਬੰਨ ਦਿਓ ਜੀ, ਬੰਨਣੀ ਨਹੀਂ ਆਈ ਜੀ। ਬਣ ਗਿਆ। ਉਧਰ ਵੀ ਟਰੈਕਟਰ ਚੱਲ ਰਿਹਾ ਜੀ। ਤੇ ਤੁਹਾਨੂੰ ਪਤਾ ਗਾਡੀ ਦੇ ਦੇਣਾ ਜੀ, ਭੱਜ ਨੱਸ ਬਣੀ ਆ, ਤੇ ਖੇਤਾਂ ਦੇ ਵਿੱਚ ਰੌਣਕ ਲੱਗੀ ਹੈ। ਚਾਹੇ ਧੁੱਪ ਵੀ ਆ ਨਾ, ਤੇ ਪਰ ਖੇਤਾਂ ਦੇ ਵਿੱਚ ਰੌਣਕ ਲੱਗੀ। ਚਾਚਾ, ਬੂਟਾ ਆਇਆ ਸੀ, ਕਿੱਧਰ ਨੂੰ ਮੁੜ ਗਿਆ ਹੈ? ਕਿੱਥੇ? ਅੱਛਾ, ਤੁਸੀਂ ਬਸ ਦੱਬੋ ਜੀ ਬਟਨ। ਚਾਚਾ ਬੂਟੇ ਨੂੰ ਵੀ ਸਾਧਦੇ ਆ, ਉੱਥੇ 16 ਦਰੀ ਦੇ ਵਿੱਚ ਲੰਬਾ ਪਿਆ। ਤੇ ਨਾਲੇ ਫਿਰ ਖੇਤ 'ਚ ਜਾ ਕੇ ਜਦੋਂ ਲਾਵਾਂਗੇ ਫਿਰ ਗੱਲ ਕਰਦੇ। ਠੀਕ ਹੈ ਜੀ, ਬੇਸ਼ੱਕ।
ਠੰਡੀਆਂ ਹਵਾਵਾਂ ਚੱਲ ਰਹੀਆਂ ਜੀ ਤੇ ਉੱਤੋਂ ਧੁੱਪ ਪੈ ਰਹੀ ਆ। ਬਾਬਾ ਸ਼ੌਂਕੀ ਉਹ ਬੈਠਾ ਮੰਜੇ ਦੇ ਉੱਤੇ ਤਮਾਸ਼ਾ ਦੇਖ ਰਿਹਾ। ਤੇ ਆ ਜੀ ਇਹ ਜਿਹੜੀ ਟੀਮ ਅਸੀਂ ਬੁਲਾਈ ਆ ਨਾ, ਇਹਦੇ ਚ ਆਪਦੇ ਕੰਮ ਦੀ ਵੰਡ ਆ। ਉਹ ਭਾਈ ਆ ਜਿਹੜਾ ਉਹ ਮੂੰਜੀ ਪੱਟਣ ਦਾ ਕਾਰੀਗਰ ਆ। ਹਾਂ ਜਿਵੇਂ ਅੱਗੇ ਗੁੱਟੀ ਇੱਥੇ ਸਿੱਟੀ ਸੀ, ਪਚਾਈ ਸੀ, ਉਹ ਪਚਾ ਖਾਂ ਅੱਜ ਤੁਹਾਨੂੰ ਕਾਰੀਗਰੀ ਵਿਖਾਣੇ ਆ ਬੰਦੇ ਦੀ ਵੀ ਉੱਥੇ ਐਡੀ ਦੂਰੋਂ ਸਾਨੂੰ ਇੱਥੇ ਗੁੱਟੀਆਂ ਪਹੁੰਚਾ ਰਿਹਾ। ਹਾਂ ਵਾਹ ਆਇਲਾ ਇੱਥੇ ਆਵੇ। ਵਾਹ ਜੀ ਗੁੱਟੀ ਇੱਥੇ ਆ ਕੇ ਡਿੱਗੀ ਆ ਤੇ ਖੁੱਲੀ ਨਹੀਂ। ਤੇ ਆ ਮੁੰਡੇ ਦਾ ਕੰਮ ਦੇਖਿਓ ਜੀ, ਲਾਓ ਜੀ। ਮੈਂ ਤਾਂ ਨਵਾਂ ਬੰਦਾ ਨਾ, ਆ ਦਿਖਾ ਜੀ ਲੈ, ਬੰਦੇ ਦੇ ਹੱਥਾਂ ਨੂੰ ਮਸ਼ੀਨਾਂ ਨਹੀਂ ਰਲਦੀਆਂ। ਇੱਦੀ ਤੇ ਕੰਮ ਵੀ ਸੋਹਣਾ, ਸਾਫ ਸੁਥਰਾ ਤੇ ਫਿਰ ਸਾਫ ਸੁਥਰਾ ਕਰਦੇ। ਲੇਕਿਨ ਇਹ ਆ ਵੀ ਉਹਨਾਂ ਦਾ ਤਜਰਬਾ ਹੀ ਇੰਨਾ ਗਾ ਵਾ ਜੀ, ਰੋਜ਼ ਦਾ ਤਜਰਬਾ ਉਹਨਾਂ ਦਾ। ਹਾਂ ਉਹਨਾਂ ਦੇ ਦੋਵੇਂ ਹੱਥ ਚੱਲਦੇ ਆ। ਇਸ ਮੁੰਡੇ ਨੇ ਜੀ ਬੜੇ ਮੁਕਾਬਲੇ ਜਿੱਤੇ ਹੋਏ ਆ ਮੂੰਜੀ ਲਾਣ ਦੇ, ਮਿੱਥ ਕੇ ਨਾ ਮੁਕਾਬਲੇ ਕਰਕੇ ਨੇ ਜਿੱਤੇ ਹੈ। ਬੜਾ ਕਾਰੀਗਰ ਮੁੰਡਾ ਜੀ। ਉਹ ਮੁਕਾਬਲਾ ਕੀ ਹੁੰਦਾ? ਮੁਕਾਬਲਾ ਇਹ ਹੁੰਦਾ ਲੈ ਵੀ ਆਹ 2 ਕਰਾਣਾ ਤੂੰ ਲਾਣੀਆਂ, 2 ਕਰਾਣਾ ਮੈਂ ਲਾਣੀਆਂ। ਹਾਂਜੀ ਜਿਹੜਾ 2 ਕਰਾਣਾ ਪਹਿਲੇ ਲਾ ਗਿਆ ਉਹ ਜਿੱਤ ਗਿਆ। ਫਿਰ ਤੁਹਾਡਾ ਕਰ ਲੈਂਦੇ ਜੀ ਵੀ ਇਹ ਤੁਹਾਡਾ ਤੂੰ ਲਾਣਾ, ਇਹ ਤੁਹਾਡਾ ਮੈਂ ਲਾਣਾ। ਫਿਰ ਉਹ ਤੁਹਾਡੇ 'ਚ ਵੀ ਮੁੰਡੇ ਜਿਹੜਾ ਪਹਿਲੇ ਲਾ ਗਿਆ ਉਹ ਜਿੱਤ ਗਿਆ। ਜਿੱਤ ਹਾਰ ਹੁੰਦੀ ਆ ਵੀ ਜਿਹੜਾ ਪਹਿਲੇ ਲਾ ਜਾਵੇ। ਜਿਹੜਾ ਪਹਿਲੇ ਲਾ ਹਾਂਜੀ ਤੇ ਮੁੰਡਾ ਬਹੁਤ ਤੇਜ਼ ਆ ਮਾਸ਼ਾਅੱਲਾ ਜੀ। ਮੁੰਡਾ ਕਾਰੀਗਰ ਵੀ ਆ ਤੇ ਤੇਜ਼ ਵੀ ਬੜਾ ਜੀ। ਸਾਡੇ ਕੋਲ ਤਾਂ ਤੀਲਾ ਕੱਢਦੇ ਹੀ ਟਾਈਮ ਲੱਗ ਜਾਂਦਾ। ਉਹ ਦੋਵੇਂ ਹੱਥ ਚੱਲਦੇ ਆ ਨਾ ਜੀ ਉਹਦੇ। ਤੁਸੀਂ ਇੱਕ ਚਲਾਉਂਦੇ ਨਾ, ਤੁਹਾਡਾ ਤਜਰਬਾ ਨਹੀਂ। ਦੋਵੇਂ ਚੱਲ ਰਹੇ। ਹਾਂ ਉਹ ਚੱਲਦੇ ਦੋਵੇਂ ਹੱਥ। ਹਾਂਜੀ ਉਰਲੇ ਹੱਥ ਨਾਲ ਫੋੜਨੀ ਆ, ਪਹਿਲੇ ਫੋੜ ਕੇ ਨਾ ਉਹ ਤੀਲਾ ਅੱਗੇ ਕਰ ਲੈਣਾ ਇਦਾਂ ਗੂਠੇ ਨਾਲ। ਕੱਲਾ ਤੀਲਾ ਵਿੱਚੋਂ ਕੱਢ ਕੇ ਲਾ ਰਿਹਾ ਉਹ। ਸਮਝ ਨਹੀਂ ਆਉਂਦੀ ਕਿਵੇਂ ਕੱਢਦਾ ਉਹ। ਬਾਬਾ ਬੂਟਾ ਹਾਂ ਉਹ ਮੁੰਡੇ ਨਾਲ ਵੀ ਗੱਲ ਕਰਾਈ, ਉਹ ਵੀ ਬੜੀ ਕਾਰੀਗਰੀ ਆ। ਹਾਂ ਨਹੀਂ ਉਹ ਵੀ ਕਾਰਾਗਰੀ ਆ ਜੀ। ਉਹ ਪਟਣੀ ਜਿਹੜੀ ਪਨੀਰੀ ਪੱਟ ਕੇ ਉਹਦੀਆਂ ਗੁੱਟੀਆਂ ਬਣਾਉਣੀਆਂ, ਗੁੱਟੀਆਂ ਬਣਾ ਕੇ ਫਿਰ ਅਪੜਾਣੀਆਂ ਜੀ ਅਗਲਿਆਂ ਨੂੰ। ਕਾਰਾਗਰੀ ਤਾਂ ਹੈ। ਤੇ ਇਹ ਆ ਵੀ ਇਹ ਹੁਣ ਪੁੱਛਾਂਗੇ ਨਾ ਵੀ ਇਹ ਸੁੱਕੀ ਵੀ ਕਈ ਪੱਟਦੇ ਨੇ ਤੇ ਤੁਸੀਂ ਪਾਣੀ ਲਾਇਆ ਵੀ ਇਹਦੀ ਕੀ ਵਜ੍ਹਾ ਹੈ? ਹਾਂਜੀ अस्सलाम वालेकुम। ਹਾਂਜੀ ਸੁਣਾਓ ਕੀ ਹਾਲ ਹੈ ਜੀ? ਠੀਕ ਠਾਕ ਹੋਰ ਸਭ ਠੀਕ ਆ ਜੀ? ਬਿਲਕੁਲ ਠੀਕ ਅੱਛਾ ਤੇ ਇਹ ਯਾਰ ਕਈ ਜਿਹੜੇ ਨੇ ਇਹ ਮੁੰਜੀ ਸੁੱਕੀ ਪੱਟਦੇ ਨੇ ਜੀ। ਤੇ ਤੁਸੀਂ ਇਹਨੂੰ ਪਾਣੀ ਲਾਇਆ, ਇਹਦੀ ਕੀ ਵਜ੍ਹਾ? ਇਹ ਜੀ ਸਿਆਲਕੋਟ ਪਾਣੀ ਚ ਪੱਟ ਕੇ ਲਾਉਂਦੇ ਨੇ। ਅੱਛਾ ਅਸੀਂ ਵੀ ਇੱਥੇ ਫੈਸਲਾਬਾਦ ਸਿਆਲਕੋਟ ਬਣਾਉਣਾ ਚਾਹੁੰਦੇ ਹਾਂ। ਵੈਰੀ ਗੁੱਡ ਵਾਹ ਕੀ ਬਾਤ ਆ ਬਈ। ਫੈਸਲਾਬਾਦ ਵੀ ਸਿਆਲਕੋਟ ਹੀ ਬਣੇਗਾ। ਹਾਂਜੀ ਉੱਥੇ ਪਾਣੀ ਜ਼ਿਆਦਾ ਤੇ ਪਾਣੀ ਦੀ ਕਮੀ ਹੈ। ਅੱਛਾ ਅਸਾਂ ਸੇ ਵਾਸਤੇ ਸੋਲਰ ਆਪਾਂ ਲਾਏ ਹੋਏ। ਹਾਂ ਨਹੀਂ ਸੋਲਰ ਤੇ ਲੱਗੇ। ਸਿਆਲਕੋਟ ਤਰ੍ਹਾਂ ਪਾਣੀ ਜ਼ਿਆਦਾ ਪਾ ਦੇਣਾ। ਵੈਰੀ ਗੁੱਡ ਤਾਂ ਕਰਕੇ ਲਾਭ ਵਿੱਚ ਹੀ ਪਾਣੀ ਛੱਡ ਦਿੱਤਾ। ਅੱਛਾ ਤੇ ਜਿਹੜੀ ਉਹ ਸੁੱਕੀ ਪੱਟਦੇ ਨੇ ਉਹਦਾ ਕੀ ਮਕਸਦ ਹੈ? ਉਹਦਾ ਕੀ ਵਜ੍ਹਾ, ਕਿਉਂ ਪੱਟਦੇ ਨੇ ਸੁੱਕੀ? ਉਹ ਸੁੱਕੀ ਇਸ ਵਜ੍ਹਾ ਕਿ ਬੇਕਾਰ ਨਾ ਵਿੱਚ ਹੋਵੇ। ਅੱਛਾ ਤੇ ਤੁਸੀਂ ਪਾਣੀ ਲਾ ਲੈਂਦੇ ਜੇ? ਹਾਂਜੀ ਅਸੀਂ ਪਾਣੀ ਲਾ ਕੇ ਫਿਰ ਉਹ ਜਿਹੜੀ ਨਾ ਖਿੱਚ ਹੋਵੇ ਹਾਂਜੀ ਹੁਣ ਪਾਣੀ ਲਾ ਕੇ ਗਿੱਲੀ ਕਰਕੇ ਖਿੱਚ ਲਈ। ਵੈਰੀ ਗੁੱਡ ਇਹਦਾ ਮਤਲਬ ਕਿ ਤੁਸੀਂ ਸਿਆਲਕੋਟ ਵੀ ਲਾਉਂਦੇ ਰਹੇ ਜੇ? ਹਾਂਜੀ ਹੋਰ ਕਿੱਥੇ ਤੁਸੀਂ ਮੁੰਜੀਆਂ ਲਾਈਆਂ ਜੀ? ਕੰਗਣਪੁਰ ਸ਼ਹਿਰ ਲਾਈਏ, ਮਾਸ਼ਾਅੱਲਾ। ਅੱਛਾ ਕਸੂਰ ਲਾਈਏ। ਵੈਰੀ ਗੁੱਡ ਅੱਛਾ ਕਸੂਰ, ਕੰਗਣਪੁਰ। ਆ ਮੁੰਡੇ ਅੱਛਾ ਕੱਲਾ ਹੀ ਦਵਾੜਾ ਲਾਂਦਾ। ਅੱਛਾ ਮਾਸ਼ਾਅੱਲਾ ਬਈ। ਕਿੰਨਾ ਘੰਟਿਆਂ ਚ Very ਟਾਈਮ good. ਰੱਖ ਕੇ। ਅੱਛਾ ਹਾਂਜੀ ਆਪਣਾ ਮਾਈ ਚੌਕ ਨਹੀਂ ਹਾਂਜੀ ਤਾਂਡਲੇ ਤੇ ਹਾਂਜੀ ਉਹਦਾ ਮਨਪਸੰਦ ਦੇ ਡੱਬੇ ਰੱਖ ਕੇ ਅੱਛਾ। 2 ਕਿਲੋ ਦੇ ਵੈਰੀ ਗੁੱਡ। ਮੈਂ ਲਾਏ। ਅੱਛਾ ਇਹ ਮੁੰਡੇ ਨੇ ਜਿੱਤੇ ਨੇ। ਵੈਰੀ ਗੁੱਡ ਲਓ ਜੀ ਅਦਵਾੜਾ 3 ਘੰਟਿਆਂ 'ਚ ਲਾ ਕੇ ਤੇ ਸ਼ਰਤ ਜਿੱਤੀ ਆ ਮਠਿਆਈ ਦੇ ਡੱਬੇ। ਮੈਂ ਪੁੱਟ ਕੇ ਨਾ ਏਦਾਂ ਹਾਂ ਐਂ ਕਰਕੇ ਸੱਜੀ ਸੁੱਟੀ ਰੱਖਣੀ। ਅੱਛਾ ਬਾਦ ਦੀ ਏ। ਕੋਲ ਹੀ ਜਾਣੀ ਓ ਤੇਰੀ ਤੇ ਖੈਰ। ਬਾਦ ਚੁੱਕ ਕੇ ਲਾਈ ਰੱਖਣੀ। ਵੈਰੀ ਗੁੱਡ ਕੋਲ ਜਾਣੀ ਆ ਤੇ ਕੋਲੋਂ ਚੱਕ ਕੇ ਲਾਣੀ ਆ ਹਾਂਜੀ ਬਈ। ਮੈਂ ਪੁੱਟ ਕੇ ਦੂਰੋਂ ਹੀ ਸੁੱਟੀ ਰੱਖਣੀ। ਕੀ ਬਾਤ ਹੈ, ਇਹ ਵੀ ਕਾਰਾਗਰੀ ਆ ਜੀ। ਹਾਂਜੀ ਹਾਂ ਇਹ ਕਾਰਾਗਰੀ ਆ ਜੀ। ਅਸਲ ਸ਼ਿਕਾਰੀਆਂ ਦੇ ਨਾ ਜੀ ਹੱਥ ਲੜਦੇ ਆ। ਸ਼ਿਕਾਰੀ ਨਹੀਂ ਲੜਦੇ, ਸ਼ਿਕਾਰੀਆਂ ਦੇ ਹੱਥ ਲੜਦੇ ਆ। ਉਹ ਹੁਣ ਮੁੰਡੇ ਕੋਲ ਜਾਂਦੀ ਆ ਪਨੀਰੀ ਤੇ ਉਹਨੂੰ ਲੱਭਣੀ ਨਹੀਂ ਪੈਂਦੀ, ਤੁਰ ਕੇ ਚੱਕਣੀ ਨਹੀਂ ਪੈਂਦੀ। ਪੱਟ ਕੇ ਇਦਾਂ ਸਿੱਟਦਾ ਨਾ ਜੀ ਪਿੱਛੋਂ ਬੰਦਾ ਕਾਰੀਗਰ, ਉਹਦੇ ਬਿਲਕੁਲ ਗੁੱਟੀ ਕੋਲ ਜਾ ਕੇ ਡਿੱਗਦੀ ਆ ਜੀ। ਕੀ ਬਾਤ ਆ ਜੀ। अस्सलाम वालेकुम। हाँ जी सुनाओ जी की हाल आ? ਅੱਲਾ ਦਾ ਕਰਮ। और ठीक ठाक हो? हाँ जी की नाम ਤੁਹਾਡਾ ਜੀ? ਅਜ਼ਹਰ ਅਲੀ ਹੈ ਜੀ ਮੇਰਾ।
ਅੱਛਾ ਅੱਛਾ ਅਜ਼ਰ ਅਲੀ ਕਿੱਥੋਂ ਆਏ ਜੀ ਤੁਸੀਂ ਚਾਕਾ ਨੰਬਰ 398 398 ਤੁਰੇ ਕਲੇ ਹਾਂਜੀ। ਹਾਂਜੀ ਤਹਿਸੀਲ ਤਾਂਦਲਿਆਂ ਵਾਲਾ ਜ਼ਿਲ੍ਹਾ ਫੈਸਲਾਬਾਦ ਫੈਸਲਾਬਾਦ। ਵੈਰੀ ਗੁੱਡ ਇਹ ਕਦੋਂ ਕੁ ਦਾ ਇਹ ਕੰਮ ਕਰਦਾ ਤੂੰ ਇਹ ਜੀ ਬਚਪਨ ਤੋਂ ਸਾਡਾ ਕਾਰੋਬਾਰ ਆ, ਮਜ਼ਦੂਰੀ ਹੈ ਅਸੀਂ ਅੱਛਾ। ਹਾਂਜੀ ਬਚਪਨ ਤੋਂ ਹੀ ਬਚਪਨ ਤੋਂ ਵੈਰੀ ਗੁੱਡ ਤੇ ਕਿੱਥੇ ਕਿੱਥੇ ਜਾ ਕੇ ਤੁਸੀਂ ਲਾਉਂਦੇ ਰਹੇ ਜੀ ਅਸੀਂ ਤੇਰਾ ਪੰਜਾਬ ਦਾ ਕੋਈ ਸ਼ਹਿਰ ਨਹੀਂ ਛੱਡਿਆ ਸਿਆਲਕੋਟ ਹੋ ਗਿਆ ਕੰਗਣਪੁਰ ਹੋ ਗਿਆ ਅੱਛਾ ਕਸੂਰ ਹੋ ਗਿਆ ਅੱਛਾ ਜਿਹੜੇ ਇਲਾਕੇ 'ਚ ਮੁੰਜੀ ਲੱਗਦੀ ਹੈ ਨਾ ਅਸੀਂ ਉਸ ਸ਼ਹਿਰ ਸਾਰੇ ਗਏ ਆਂ ਦੀਪਾਲਪੁਰ ਹੋ ਗਿਆ ਪਾਕਪਤਨ ਹੋ ਗਿਆ ਸਾਈਵਾਲ ਹੋ ਗਿਆ ਅੱਛਾ ਨਾਰੋਵਾਲ ਹੋ ਗਿਆ ਵੈਰੀ ਗੁੱਡ ਬਹੁਤ ਅੱਛੇ ਬਈ ਅੱਛਾ ਤੇ ਮੁੰਜੀ ਜਿਹੜੀ ਤੁਸੀਂ ਜਦੋਂ ਲਾਉਂਦੇ ਜੇ ਹਾਂਜੀ ਇਹ ਤੁਸੀਂ ਕਿ ਮੈਂ ਸੁਣਿਆ ਵੀ ਸ਼ਰਤ ਲਾ ਕੇ ਵੀ ਲਾਉਂਦੇ ਜੇ ਬੜੀ ਸ਼ਰਤਾਂ ਲਾਈਆਂ ਬੜੀਆਂ ਜਿੱਤੀਆਂ ਵਾ ਜੀ ਅੱਛਾ ਇੱਕ ਬੰਦਾ ਲਾਸਟ ਕਿੰਨੀ ਕੁ ਲਾ ਸਕਦਾ ਇੱਕ ਬੰਦਾ ਲਾਸਟ ਲਾਣ ਵਾਲਾ ਹੋਵੇ ਨਾ ਹੂੰ। ਉਹਦਾ ਵਾੜ ਥਾਂ ਦਾ ਲਾ ਜਾਂਦਾ ਵਾ ਇੱਕ ਦਿਨ ਚ ਜਾਂ ਘੰਟੇ ਇੱਕ ਦਿਨ ਦੇ ਵਿੱਚ ਨਹੀਂ ਹਾਂ। ਟਾਈਮ ਹੁੰਦੇ 2 ਘੰਟੇ ਹੋ ਗਏ 2.5 ਘੰਟੇ ਹੋ ਗਏ ਅੱਛਾ। 3 ਘੰਟੇ ਹੋ ਗਏ ਅੱਛਾ ਅਸੀਂ ਟਾਈਮ ਰੱਖ ਕੇ ਲਾਉਂਦੇ ਆ ਜੀ ਵੈਰੀ ਗੁੱਡ ਬਹੁਤ ਅੱਛੇ ਬਈ ਹਾਂ ਜੀ ਸਰੋਇਆ ਸਾਹਿਬ ਚਾਚਾ ਮੇਰੀ ਮੁੰਜੀ ਸੁਣਾ ਤੂੰ ਕਿੰਨਾ ਬੜਾ ਔਖਾ ਕੰਮ ਆ ਜੀ ਹਾਂ ਅਸੀਂ ਉੜ ਕੇ ਲਾਣੀ ਨਾ ਜੀ ਹਾਂਜੀ ਹਾਂਜੀ ਤੇ ਬੜਾ ਔਖਾ ਕੰਮ ਆ ਸੌਖਾ ਕੰਮ ਨਹੀਂ ਤੇ ਇਹ ਹੈ ਵੀ ਉਂਝ ਇਹ ਕੰਮ ਤਾਂ ਕਰ ਰਹੇ ਆ ਨਾਲ ਸਵਾਦ ਵੀ ਲੈ ਰਹੇ ਹੁਣ ਉਹ ਬੰਦਾ ਚੌਂਕੜੀ ਮਾਰ ਕੇ ਪਾਣੀ ਦੇ ਵਿੱਚ ਬੈਠਾ ਪਾਣੀ ਠੰਡਾ ਵੀ ਆ ਠੰਡਾ ਵੀ ਹੋ ਰਿਹਾ ਨਾਲ ਸਵਾਦ ਲੈ ਰਹੇ ਆ ਜੀ ਹਾਂ ਆ ਦੇਖੋ ਮੈਂ ਉੱਥੇ ਹੀ ਫਿਰ ਰਿਹਾ ਤੇ ਮੁੰਡਾ ਕਿੱਥੇ ਆ ਉੱਥੇ ਤੱਕ ਉਹ ਪਹੁੰਚ ਅੱਗੇ ਤਾਂ ਹੀ ਚਲਾ ਗਿਆ ਜੀ ਗਿਆ ਹਾਂਜੀ ਅਜੇ ਇਹਨੂੰ ਆਵਾਜ਼ ਮਾਰ ਲਈ ਹਾਂ ਨਹੀਂ ਤਾਂ ਇਹਨੇ ਹੁਣ ਆਦੀ ਚੱਪੜ ਜਾਣਾ ਸੀਗਾ ਹਾਂ ਨਹੀਂ ਮੁੰਡਾ ਹੱਥ ਮਾਸ਼ਾਅੱਲਾ ਛੋੜਾ ਜੀ 16 ਹਾਂ ਹੱਥ ਛੋੜਾ ਤੇ ਆ ਚੰਗਾ ਮਾਸ਼ਾਅੱਲਾ ਮੁੰਜੀ ਠੀਕ ਲਾਂਦਾ ਸਾਰੇ ਨੂੰ ਮੂੰਜੀ ਪਛਾਣ ਵਾਲਿਆਂ ਤੇ ਕੱਲਾ ਲਾਣ ਵਾਲਾ ਕੱਲਾ ਲਾਣ ਵਾਲਾ ਅੱਲਾ ਤੈਨੂੰ ਤੰਦਰੁਸਤੀ ਦੇਵੇ ਜੀ ਬਾਲਾ ਪਾਕ ਸਭ ਨੂੰ ਤੰਦਰੁਸਤੀ ਦੇ ਪੰਜਾਂ ਤੇ 12 ਦੇ ਸਦਕੇ ਦੇ ਨਾਲ ਆਮੀਨ ਜਿਉਂਦੇ ਰਹੋ ਕਰੋ ਜੀ ਤੁਸੀਂ ਆਪਣਾ ਕੰਮ ਚਾਚਾ ਹਾਂਜੀ ਬਾਹਰ ਖਲੋ ਕੇ ਗੱਲਾਂ ਨਹੀਂ ਕਰਨੀਆਂ ਹਾਂ। ਲੰਗੋਟਾ ਮਾਰ ਕੇ ਆ ਜਾ ਅੱਛਾ ਹਾਂਜੀ ਇਹਦਾ ਅਸੀਂ ਵੀ ਮਤਲਬ ਲਾ ਲਈਏ ਇੱਕ ਵਾਰੀ ਤੇ ਫਿਰ ਇਹਦਾ ਮਤਲਬ ਕਿ ਆਣਾ ਪਊਗਾ ਆਣਾ ਪਊਗਾ ਤੂੰ ਵੀ ਆ ਜਾ ਸਾਵਾ ਨਿਬੇੜ ਜੀ ਕੰਮ ਫਿਰ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਸਾਡਾ ਜੀ ਅੱਜ ਪਹਿਲਾ ਤਜਰਬਾ ਸੀਗਾ ਤੇ ਹੌਲੀ ਹੌਲੀ ਇਹ ਆ ਵੀ ਅਸੀਂ ਵੀ ਕਾਰੀਗਰ ਹੋ ਜਾਾਂਗੇ ਜਦੋਂ ਸਾਡੇ ਇਲਾਕੇ ਦੀ ਇਹ ਫਸਲ ਬਣ ਗਈ ਉਂਝ ਇਹ ਵੀ ਕੰਮ ਸਵਾਦੀ ਆ ਪਾਣੀ ਦੇ ਵਿੱਚ ਖੇਡੋ ਸਾਰੀ ਦਿਹਾੜੀ ਹਾਂ ਪਾਣੀ ਨਾਲੇ ਆਪਦੀ ਫਸਲ ਲਾਓ ਨਾਲੇ ਪਾਣੀ 'ਚ ਖੇਡੋ ਤੇ ਇੱਕ ਵਾਰੀ ਤੱਤੇ ਤਾਂ ਆਏ ਅਸੀਂ ਤੇ ਨਿਆਣਿਆਂ ਨੂੰ ਨਹਾਉਂਦੇ ਵੇਖਿਆ ਨਾ ਤੇ ਸਾਡਾ ਵੀ ਦਿਲ ਕੀਤਾ ਵੀ ਅਸੀਂ ਵੀ ਜਾ ਕੇ ਤਾਰੀ ਲਾਉਂਦੇ ਆ ਪਰ ਇੱਕ ਵਾਰੀ ਪਿੰਡਾ ਤੱਤਾ ਸੀਗਾ ਵੀ ਕਿ ਠਾਰ ਲਈਏ ਪਿੰਡਾ ਤੱਤੇ ਤਾਂ ਨਹਾ ਕੇ ਨਾ ਫਿਰ ਠੰਡਾ ਤੱਤਾ ਹੋ ਜਾਂਦਾ ਬੰਦਾ ਉਹ ਫਿਰ ਕੰਮ ਸੂਤ ਨਹੀਂ ਰਹਿੰਦਾ ਅਸੀਂ ਕਿ ਚਲੋ ਬੈਠੇ ਹਾਂ ਉਨੀ ਦੇਰ ਬਾਬੇ ਸ਼ੌਂਕੀ ਦਾ ਬਿਆਨ ਵੀ ਲੈ ਲੈਂਦੇ ਬਾਬਾ ਜੀ ਆਪਣਾ ਬਿਆਨ ਦੇ ਦਿਓ ਹਾਂਜੀ ਅਸਲਾਮ ਵਾਲੇਕਮ ਜੀ ਵਾਲੇਕੁਮ ਮੁੰਜੀ ਲੱਗ ਰਹੀ ਹੈ ਜੀ ਇਕੱਲੇ ਮੁੰਜੀ ਲਾਉਣ ਵਾਲੇ ਦੀ ਕਮਾਲ ਨਹੀਂ ਹੈਗੀ ਜੀ ਜਿੰਨੀ ਕਮਾਲ ਪੱਟਣ ਵਾਲੇ ਦੀ ਆ ਅੱਛਾ ਜੀ ਹਾਂਜੀ ਇਹਦੀ ਕਮਾਲ ਬਹੁਤ ਜ਼ਿਆਦਾ ਕਬਾੜ ਨਹੀਂ ਵਿੱਚ ਜਾਣ ਦੇ ਰਿਹਾ ਗੰਦ ਨਹੀਂ ਵਿੱਚ ਜਾਣ ਦੇ ਰਿਹਾ ਨਰੋਲ ਮੁੰਜੀ ਭੇਜ ਰਿਹਾ ਵਾਹ ਵਾਹ ਲਾਉਣ ਵਾਲਾ ਇਸ ਤੋਂ ਵਾਧੂ ਪੱਟਣ ਵਾਲਾ ਉਸ ਤੋਂ ਵਾਧੂ ਮਾਸ਼ਾ ਅੱਲਾ ਅੱਲਾ ਇਹਨਾਂ ਦੀ ਜ਼ਿੰਦਗੀ ਰੱਖੇ ਆਮੀਨ ਅੱਲਾ ਇਹਨਾਂ ਦੀ ਹੱਕ ਹਲਾਲ ਦੀ ਰੋਜੀ ਦੇ ਵਿੱਚ ਬਰਕਤ ਪਾਵੇ ਆਮੀਨ ਬਹੁਤ ਅੱਛਾ ਆਦਮੀ ਆ ਪੱਟਣ ਵਾਲਾ ਜਿੱਦਾਂ ਮੈਂ ਬੈਠਾ ਮੇਰੀਆਂ ਨਜ਼ਰਾਂ ਇਹਦੇ 'ਚ ਆ। ਵਾਹ ਵਾਹ ਇੱਥੋਂ ਦੀ ਰੋਲ ਭੇਜ ਰਿਹਾ ਉਹਨਾਂ ਕੋਲ ਉਹਨੂੰ ਸਿਰਫ ਧੋਣੀ ਪੈਂਦੀ ਆ ਥੋੜੀ ਜਿਹੀ ਖੋਲਣੀ ਪੈਂਦੀ ਆ ਬਾਕੀ ਉਹਨੂੰ ਕੰਮ ਕੋਈ ਨਹੀਂ ਕਰਨਾ ਪੈਂਦਾ ਤੇ ਇਨਸ਼ਾਅੱਲਾ ਕੈਂਚੀ ਤਰ੍ਹਾਂ ਹੱਥ ਉਹਦੇ ਵੀ ਚੱਲ ਰਹੇ ਅੱਲਾਹ ਤਾਲਾ ਉਹਦੀ ਜ਼ਿੰਦਗੀ ਰੱਖੇ ਔਰ ਅੱਲਾਹ ਤਾਲਾ ਉਹਦੀ ਬਹੁਤ ਲੰਮੀ ਉਮਰ ਕਰੇ ਹੱਕ ਹਲਾਲ ਦੀ ਰੋਜੀ ਦੇ ਹੱਕ ਹਲਾਲ ਦੀ ਲਗਾ ਅੱਲਾ ਸਲਾਹ ਸਾਰੀ ਵਿਰੋਧੀ ਹੱਕ ਲਾ ਹੱਕ ਹਲਾਲ ਹਾਂਜੀ ਹਾਂਜੀ ਕਮਾ ਕੇ ਖਾ ਰਹੇ ਜਿਉਂਦੇ ਵਾਸਤੇ ਰਹੋ ਜੀ ਦੁਆ ਕਰੋ ਵੀ ਅੱਲਾ ਕਾਮਯਾਬ ਕਰੇ ਪਨੀਰੀ ਤਾਂ ਜੇ ਬੰਦਿਆਂ ਨੇ ਦੇਖ ਕੇ ਦੱਸਿਆ ਵੀ ਤੁਹਾਡੀ ਕਾਮਯਾਬ ਸੀ ਗਾਂ ਰੱਬ ਫਸਲ ਵੀ ਹਾਂ ਕਾਮਯਾਬ ਫਸਲ ਅੱਲਾਹ ਕਰੇ ਦੇ ਹੱਥ 'ਚ ਅਜੇ ਅਸੀਂ ਪੁੱਛ ਦੱਸ ਕੇ ਤੁਰਨਾ ਜਿਹੜਾ ਜਿੱਦਾਂ ਸਲਾਹ ਦਊਗਾ ਵੀ ਐਦਾਂ ਨੂੰ ਆਹ ਕਰ ਲਓ ਆਹ ਏਦਾਂ ਕਰ ਕਰ, ਲਓ ਹਾਂਜੀ, ਕਿਉਂ? ਹਾਂਜੀ। ਸਾਡੇ ਵਾਸਤੇ ਨਵੀਂ ਫਸਲ ਆ, ਹਾਂਜੀ, ਫਿਰ ਅਸੀਂ ਨਵੀਂ। ਉਦਾਂ ਕਰਦੇ ਕਿਉਂਕਿ ਰਹਾਂਗੇ ਅਸੀਂ ਅੱਗੇ ਕਦੇ ਕਰਿਆ ਨਹੀਂ ਅਸੀਂ ਕਦੇ ਅਸੀਂ ਕਰਿਆ ਨਹੀਂ ਪਹਿਲੀ ਵਾਰੀ ਕਰਿਆ ਹਾਂ ਤੇ ਹੌਲੀ ਜਿਵੇਂ ਹੌਲੀ ਸਾਨੂੰ ਕੋਈ ਮਸ਼ਵਰਾ ਦਊਗਾ ਅਸੀਂ ਹਾਂਜੀ। ਉਵੇਂ ਕਰਾਂਗੇ ਹੁਣ ਜਿੱਦਾਂ ਸ਼ਕਰਗੰਦੀ ਲਾਈ ਮੂੰਗਫਲੀ ਲਾਈ ਉਹ ਵੀ ਪੁੱਛ ਕੇ ਹੀ ਪਹੁੰਚੇ ਹਾਂਜੀ ਇੱਥੇ ਪੁੱਛ ਤੱਕ ਪੁੱਛ ਕੇ ਤੇ ਇੱਕ ਅਸੀਂ ਜਿਹੜੇ ਲਾਈ ਤੁਹਾਨੂੰ ਅੱਗੇ ਵਿਖਾ ਦਰਖਤ ਲਾਏ ਆ ਹਾਂਜੀ ਤੇ ਉਹ ਅਸੀਂ ਰੱਬ ਖੈਰ ਸੁੱਖ ਰੱਖੇ ਅਸੀਂ 150 ਦਾ 150 ਲਾ ਲਿਆ ਤੇ ਉਹ ਕੱਲ ਤਾਂ ਤੁਹਾਨੂੰ ਵਿਖਾਇਆ ਸੀ ਨਾ ਥੋੜਾ ਜਿਹਾ ਲਾਉਂਦੇ ਆ ਹਾਂਜੀ। ਤੇ ਜੇ ਹੁਣ ਤੁਹਾਨੂੰ ਸਾਰਾ ਲੱਗਿਆ ਵੀ ਕਿਸੇ ਟਾਈਮ ਸਾਰਾ ਦਿਖਾ ਲੱਗਿਆ ਦਵਾਂ ਦਿਖਾਵਾਂਗੇ ਹਾਂਜੀ ਜਿਉਂਦੇ ਵਾਸਤੇ ਰਹੋ ਜੀ ਜਿੱਥੇ ਰਹੋ ਸੁਖੀ ਰਹੋ ਤੰਦਰੁਸਤ ਰਹੋ ਜਿਉਂਦੇ ਵਾਸਤੇ ਰਹੋ ਦੱਬ ਲਓ ਜੀ।